ਬਟਾਲਾ ਸਾਹਿਬ ਪੰਜਾਬ ਦੇ ਨਾਲ ਧੋਖੇ ਧੜੇ ਬਹੁਤ ਹੋ ਗਏ ਆ। ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਕੀ ਉਹ ਇਕੱਲਾ ਕਿਤਾਬਾਂ ਦੇ ਵਿੱਚ ਰਹਿ ਗਿਆ? ਉਸ ਤੇ ਪਹਿਰਾ ਦੇਣ ਦੇ ਲਈ ਕੋਈ ਬਚਿਆ ਨਹੀਂ। ਉਹ ਕਿਤੇ ਨਾ ਕਿਤੇ ਜਿਹੜਾ ਗੁਰਾਂ ਦੇ ਨਾਂ ਤੇ ਵਸਣ ਵਾਲਾ ਪੰਜਾਬ ਸੀ, ਸ਼ੇਰੇ ਪੰਜਾਬ ਦੀ ਘਾਟ ਕਾਰਨ ਤੇ ਵਿਰੋਧੀਆਂ ਦੇ ਹੌਸਲੇ ਬੁਲੰਦ ਹੋਣ ਕਾਰਨ ਬੇਚੈਨ ਤੇ ਬਦਤਰ ਹਾਲਾਤਾਂ ਤੋਂ ਗੁਜ਼ਰਦਾ ਨਜ਼ਰ ਆ ਰਿਹਾ ਹੈ। ਤੁਸੀਂ ਖਾਲਸਾ ਰਾਜ ਦੀ ਗੱਲ ਕਰ ਰਹੇ ਹੋ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀ 1849 ਤੋਂ ਬਾਅਦ ਉਹ ਸੂਰਜ ਮੁੜ ਕੇ ਚੜ੍ਹਿਆ ਹੀ ਨਹੀਂ। ਜਿਹੜਾ ਖਾਲਸਾ ਰਾਜ ਦੀ ਗੱਲ ਕਰਦਾ ਉਹ ਖਾਲਿਸਤਾਨੀ ਜਾਂ ਅੱਤਵਾਦੀ ਗਿਣਿਆ ਜਾਂਦਾ। ਖਾਲ ਸਰਕਾਰ ਦੇ ਵਿੱਚ ਬਹੁ ਗਿਣਤੀ ਮੁਸਲਿਮ ਲੋਕ ਸੀਗੇ, ਬਹੁ ਗਿਣਤੀ ਹਿੰਦੂ ਭਰਾਵਾਂ ਦੀ ਗਿਣਤੀ ਸੀ, ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਤੇ ਸਰਕਾਰੀ ਖਾਲਸਾ ਦੇ ਵਿੱਚ ਹਿੰਦੂ ਮੁਸਲਿਮ ਭਰਾ ਬੈਠਦੇ ਆ। ਬਹੁ ਗਿਣਤੀ ਉਹਨਾਂ ਦੀ ਆ, ਉਹਨਾਂ ਦੇ ਬਾਵਜੂਦ 40-50 ਸਾਲ ਦੇ ਕਰੀਬ ਸਰਕਾਰ ਖਾਲਸਾ ਚੱਲਦੀ। ਤੁਹਾਡਾ ਮਕਸਦ ਕੀ ਆ? ਤੁਸੀਂ ਸ਼ੇਰੇ ਪੰਜਾਬ ਦਲ ਬਣਾਇਆ, ਇੱਕ ਲੋਕਾਂ ਦੇ ਸਾਹਮਣੇ ਅੱਜ ਉਸ ਦਾ ਆਗਾਜ਼ ਕਰਤਾ। ਇਸ ਤੋਂ ਪਹਿਲਾਂ ਵੀ ਤੁਸੀਂ ਇੱਕ ਦਲ ਬਣਾਇਆ ਸੀ ਜਿਹੜਾ ਕਿ 328 ਸਰੂਪ ਪਾਉਣ ਨੂੰ ਲੈ ਕੇ ਇੱਕ ਮੋਰਚਾ ਵੀ ਚੱਲ ਰਿਹਾ ਹੈ। ਉਹ ਅਜੇ ਵੀ ਚੱਲ ਰਿਹਾ ਜੀ, ਉਹ ਤੇ ਚੱਲਣਾ ਹੈ ਕਿੰਨਾ ਚਿਰ, ਜਿੰਨਾ ਚਿਰ ਅਸੀਂ ਇਨਸਾਫ ਨਹੀਂ ਲੈ ਲੈਂਦੇ। ਬੇਸ਼ੱਕ ਸਾਨੂੰ 44 ਮਹੀਨੇ ਹੋ ਗਏ, ਕਿਉਂਕਿ ਚੰਗੇ ਲੋਕਾਂ ਦਾ ਰਾਜਨੀਤੀ ਚ ਆ ਕੇ ਗੰਦ ਕੱਢਣਾ ਜ਼ਰੂਰੀ ਹੈ, ਨਾ ਕਿ ਚੰਗੇ ਲੋਕ ਰਾਜਨੀਤੀ ਨੂੰ ਗੰਦ ਕਹਿ ਕੇ ਤੇ ਇਹਨਾਂ ਲੋਕਾਂ ਲਈ ਛੱਡ ਕੇ ਤੇ ਆਪ ਪਾਸੇ ਹੋ ਜਾਣ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਵੀ ਦੋ ਫਾੜ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਾਗੀ ਧੜਾ ਕਹਿੰਦਾ ਅਸੀਂ ਮੁੜ ਸਿਧਾਂਤਾਂ ਦੀ ਗੱਲ ਕਰਾਂਗੇ, ਮੁੜ ਤੋਂ ਜਿਹੜਾ ਅਕਾਲੀ ਦਲ ਨੂੰ ਸਰਜੀਤ ਕਰਨ ਦੀ ਲੋੜ ਆ। ਇਹ ਜਿਹੜੇ ਹੋਏ ਆ ਇਹ ਦਫਾੜ ਨਹੀਂ ਹੋਏ, ਇਹਨਾਂ ਦਾ ਪਿਛੋਕੜ ਵੇਖੋ, ਪਹਿਲਾਂ ਵੀ ਕਈ ਵਾਰੀ ਅੱਡ ਹੋਏ ਆ, ਇਕੱਠੇ ਹੋਏ ਆ, ਅੱਜ ਨਵੇਂ ਨਹੀਂ ਹੋਏ। ਤੇ ਇਹ ਬਾਦਲ ਦਲ ਆ, ਅਕਾਲੀ ਦਲ ਨਹੀਂ। ਜੇ ਅਕਾਲੀ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਚੁੱਪ ਰਹਿੰਦੇ, ਅਕਾਲੀ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਲਈ ਜਿਹੜੇ ਬੱਚੇ ਸਿੱਖਾਂ ਦੇ ਇਨਸਾਫ ਮੰਗ ਰਹੇ ਸੀ, ਸਰਕਾਰ ਇਹਨਾਂ ਦੀ ਸੀ, ਉਹਨਾਂ ਨੂੰ ਗੋਲੀਆਂ ਮਾਰਦੇ। ਤੇ ਕਿਹੜੇ ਅਕਾਲੀ ਦਲ ਦੀ ਗੱਲ ਕਰਦੇ? ਇਸ ਲਈ ਇਹ ਬਾਦਲ ਦਲ ਬਚਾਉਣ ਤੇ ਲੱਗੇ ਹੋਏ ਆ। ਉਹਦੇ ਵਿੱਚ ਉਹ ਚਾਹੁੰਦੇ ਨੇ ਵੀ ਇੱਕ ਬੰਦੇ ਦੀ ਬਲੀ ਲੈ ਕੇ 99 ਚੋਰ ਬਚਾ ਲਓ। 99 ਵੀ ਤੇ ਚੋਰ ਨੇ। ਸਰਦਾਰ ਕਪੂਰ ਸਿੰਘ ਨੇ ਉਦੋਂ ਇਹਨਾਂ ਅਕਾਲੀਆਂ ਨੂੰ ਕਿਹਾ ਸੀਗਾ ਵੀ ਪੰਥ ਤੇ ਪੰਜਾਬ ਕਿਵੇਂ ਬਚੂ। ਉਹ ਕਹਿੰਦਾ ਸੀ ਪੈਸੇ ਮੈਂ ਦਿੰਦਾ, ਰੱਸੇ ਲੈ ਕੇ ਫਾਹ ਲੈ ਲਓ। ਤੇ ਅੱਜ ਉਹੀ ਗੱਲ ਪੁਰਖਿਆਂ ਦੀ ਮੈਂ ਤੁਹਾਨੂੰ ਕਹਿਣਾ, ਇਹ ਲੋਕ ਰਹਿ ਗਏ ਤੇ ਪੰਥ ਦਾ ਜਨਾਜ਼ਾ ਬੜੀ ਛੇਤੀ ਨਿਕਲੂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਪੰਜਾਬ ਦੇ ਇੱਕ ਅਹਿਮ ਮੁੱਦੇ ਦੀ ਗੱਲ ਕਰਾਂਗੇ, ਕਿਉਂਕਿ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਅਕਸਰ ਕਿਹਾ ਜਾਂਦਾ, ਪਰ ਪੰਜਾਬ ਦੇ ਨਾਲ ਜੋ ਧੋਖੇ ਹੋਏ, ਪੰਜਾਬ ਦੇ ਨਾਲ ਜੋ ਕੀਤਾ ਗਿਆ, ਉਹ ਹਰ ਇੱਕ ਤੋਂ ਜਾਣੂ ਆ। ਕੋਈ ਵੀ ਉਸ ਤੋਂ ਇਹ ਨਹੀਂ ਹੈਗਾ ਕਿ ਵਾਂਝਾ ਰਿਹਾ ਹੋਵੇ। ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਦੇਵ ਸਿੰਘ ਬਡਾਲਾ ਮੌਜੂਦ ਨੇ, ਰਾਗੀ ਸਿੰਘ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਬਡਾਲਾ ਸਾਹਿਬ, ਪੰਜਾਬ ਦੇ ਨਾਲ ਧੋਖੇ ਧੜੇ ਬਹੁਤ ਹੋ ਗਏ ਆ। ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਕੀ ਉਹ ਇਕੱਲਾ ਕਿਤਾਬਾਂ ਦੇ ਵਿੱਚ ਰਹਿ ਗਿਆ? ਉਸ ਤੇ ਪਹਿਰਾ ਦੇਣ ਦੇ ਲਈ ਕੋਈ ਬਚਿਆ ਨਹੀਂ ਜੀ। ਅੱਜ ਸ਼ੇਰੇ ਪੰਜਾਬ ਦੀ 185ਵੀਂ ਬਰਸੀ ਆ ਜੀ। ਤੇ ਉਹ ਜਿਉਂ ਹੀ ਸੂਰਜ ਅਸਤਿਆ ਤੇ ਉਦੋਂ ਬਾਅਦ ਦੁਬਾਰਾ ਸ਼ੇਰੇ ਪੰਜਾਬ ਪੰਥ ਨੇ ਜਾਂ ਸਾਡੇ ਪੰਜਾਬੀਆਂ ਨੇ ਉਹਨੂੰ ਮੁੜ ਸਰਕਾਰੀ ਖਾਲਸਾ ਦੇ ਰੂਪ ਵਿੱਚ ਨਹੀਂ ਖੜਾ ਕਰ ਸਕੇ, ਜਿਹੜਾ ਕਿ ਸਾਨੂੰ ਕਰਨਾ ਚਾਹੀਦਾ ਸੀਗਾ ਜੀ। ਤੇ ਉਹ ਹੁੰਦਾ ਤੇ ਜ਼ਰੂਰ ਇਹ ਗੱਲ ਅੱਜ ਵੀ ਜਾਣੀ ਜਾਂਦੀ ਕਿ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ। ਜਿਹੜਾ ਗੁਰਾਂ ਦੇ ਨਾਂ ਤੇ ਵਸ ਕੇ ਸਰਕਾਰ ਖਾਲਸਾ ਬਣ ਕੇ ਬੇਗਮਪੁਰੇ ਵਾਲੀ ਗੱਲ ਕਰਦਿਆਂ ਸਮੁੱਚੀ ਲੋਕਾਈ ਨੂੰ ਆਜ਼ਾਦ ਫਿਜ਼ਾ ਦਾ ਨਿੱਘ ਦੇ ਕੇ ਆਪਣੀ ਬੁੱਕਲ 'ਚ ਸਮਾਈ ਬੈਠਾ ਸੀਗਾ। ਹਰੇਕ ਵਰਗ ਦਾ ਬੰਦਾ ਹਰ ਪੱਖ ਤੋਂ ਖੁਸ਼ਹਾਲ, ਕੁੱਲੀ ਗੁੱਲੀ ਜੁੱਲੀ, ਸੁਰੱਖਿਆ ਹੋਂਦ, ਸਿਹਤ, ਸਿੱਖਿਆ ਤੇ ਬੜੇ ਮਾਣ ਨਾਲ ਉਹ ਜ਼ਿੰਦਗੀ ਜਿਉਂਦਾ ਸੀ ਸ਼ੇਰੇ ਪੰਜਾਬ ਵੇਲੇ। ਉਹ ਕਿਤੇ ਨਾ ਕਿਤੇ ਜਿਹੜਾ ਗੁਰਾਂ ਦੇ ਨਾਂ ਤੇ ਵਸਣ ਵਾਲਾ ਪੰਜਾਬ ਸੀ, ਸ਼ੇਰੇ ਪੰਜਾਬ ਦੀ ਘਾਟ ਕਾਰਨ ਤੇ ਵਿਰੋਧੀਆਂ ਦੇ ਹੌਸਲੇ ਬੁਲੰਦ ਹੋਣ ਕਾਰਨ, ਚਾਹੇ ਉਹ ਗੋਰੇ ਧਿਆਨ ਚੰਦ ਡੋਗਰੇ ਸਨ,
ਗੋਰੀ ਸਰਕਾਰ, ਕਾਂਗਰਸ ਦੀ ਸਰਕਾਰ ਬਣੀ, ਬੀਜੇਪੀ ਅਕਾਲੀ ਦਲ ਬਣਿਆ, ਅੱਜ ਆਮ ਆਦਮੀ ਪਾਰਟੀ ਬਣੀ। ਪੰਜਾਬ ਇਹਨਾਂ ਸਾਰਿਆਂ ਦਾ ਬਣਿਆ, ਇਹ ਪੰਜਾਬ ਦੇ ਨਹੀਂ ਬਣੇ, ਜਿਹਦੇ ਕਰਕੇ ਗੁਰਾਂ ਦੇ ਨਾਂ ਤੇ ਵਸਣ ਵਾਲਾ ਪੰਜਾਬ ਅੱਜ ਬੇਚੈਨ ਤੇ ਬਦਤਰ ਹਾਲਾਤਾਂ ਤੋਂ ਗੁਜ਼ਰਦਾ ਨਜ਼ਰ ਆ ਰਿਹਾ ਹੈ, ਜਿਹਦੇ ਵਿੱਚ ਗੁਰਾਂ ਦੇ ਵਸਣ ਵਾਲਾ ਪੰਜਾਬ ਅੱਜ ਨਸ਼ਿਆਂ ਨਾਲ ਯਾਦ ਕੀਤਾ ਜਾਂਦਾ ਹੈ। ਬੇਰੁਜ਼ਗਾਰੀ, ਜਦੋਂ ਬਡਾਲਾ ਸਾਹਿਬ ਜਦੋਂ ਸ਼ਾਹ ਮੁਹੰਮਦ ਦਾ ਜੰਗਨਾਮਾ ਪੜ੍ਹਦੇ ਆ ਤਾਂ ਉਹਦੇ 'ਚ ਕੁਝ ਕੁ ਤੁਕਾਂ ਆਉਂਦੀਆਂ ਨੇ, ਲਾਈਨਾਂ ਆਉਂਦੀਆਂ ਨੇ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਫੌਜਾਂ ਦੋਵੇਂ ਪਾਤਸ਼ਾਹੀ ਪਾ ਰਹੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਕਾਂ ਮਾਰੀਆਂ ਨੇ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਅੱਜ ਪੰਜਾਬ ਕੋਲ ਕੋਈ ਉਹੋ ਜਿਹਾ ਜਰਨੈਲ ਨਹੀਂ ਰਿਹਾ। ਤੇ ਉਹੀ ਗੱਲ ਕਰ ਰਹੇ ਹਾਂ ਕਿ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਬੇਰੁਜ਼ਗਾਰੀ, ਨਸ਼ਾ, ਕਰਜ਼ਾ, ਧੋਖਾਧੜੀ, ਕਤਲੋ ਗਾਰਤ, ਜਲਾਲਤ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, 328 ਪਾਵਨ ਸਰੂਪ ਚੋਰੀ ਹੋਣੇ, ਇਨਸਾਫ ਨਾ ਮਿਲਣਾ, ਸਭ ਕਾਹੇ ਨੂੰ ਮੱਦੇ ਨਜ਼ਰ ਰੱਖ ਕੇ ਅੱਜ ਸ਼ੇਰੇ ਪੰਜਾਬ ਨੂੰ ਯਾਦ ਕਰਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਨੂੰ ਯਾਦ ਕਰਦੇ ਹਾਂ, ਇੱਕ ਹਾ ਦਾ ਨਾਰਾ ਮਾਰਨ ਲਈ ਆਉਣ ਵਾਲੀ ਪਨੀਰੀ ਜਿਹੜੀ ਨਿਰਾਸ਼ਾਵਾਦੀ ਹੋ ਕੇ ਪੰਜਾਬ ਛੱਡ ਕੇ ਜਾਣ ਨੂੰ ਤਿਆਰ ਬੈਠੀ ਹੈ, ਉਹਨਾਂ ਨੂੰ ਮੁੜ ਕਲਾ ਵਿੱਚ ਲੈਣ ਲਈ ਅੱਜ ਸ਼ੇਰੇ ਪੰਜਾਬ ਦਲ ਦਾ ਆਗਾਜ਼ ਇਸੇ ਲਈ ਕੀਤਾ ਹੈ ਕਿ ਸ਼ਾਇਦ ਸਾਨੂੰ ਸਾਡੀ ਨੌਜਵਾਨੀ ਦੇ ਵਿੱਚੋਂ ਮੁੜ ਸ਼ੇਰੇ ਪੰਜਾਬ ਮਿਲ ਸਕੇ। ਕਦੇ ਮਹਾਰਾਣੀ ਜਿੰਦਾ ਨੇ ਵੀ ਕਿਹਾ ਸੀ, ਪੁੱਤ ਤੇਰੇ ਮੂੰਹ ਤੇ ਮੋਰ ਹੈ ਨਹੀਂ, ਦਲੀਪ ਸਿਰ ਤੇ ਕੇਸ ਹੈ ਨਹੀਂ, ਮੈਂ ਮਰੀ ਨਹੀਂ ਜਿਉਂਦੀ ਇਸ ਕਰਕੇ ਆ ਕਿ ਜੇ ਮੋਰ ਬਚ ਗਈ ਹੋਈ ਤੇ ਸਰਕਾਰ ਖਾਲਸਾ ਮੁੜ ਕੇ ਆਜੂ, ਸ਼ੇਰੇ ਪੰਜਾਬ ਆ ਜਾਏਗਾ। ਹੁਣ ਅਸਾਰ ਨਹੀਂ ਰਹੇ। ਇਹ ਗੱਲ ਸੁਣ ਕੇ ਦਲੀਪ ਨੇ ਆਖਿਆ ਸੀ, ਰੱਬਾ ਮਾਂ ਮੇਰੀ ਨੂੰ ਮਰਨ ਨਾ ਦੇਈਂ, ਮੈਂ ਮੋਰ ਵਾਪਸ ਲਿਆਵਾਂਗਾ ਤਾਂ ਕਿ ਗੁਰਾਂ ਦੇ ਨਾਂ ਤੇ ਵਸਣ ਵਾਲੇ ਪੰਜਾਬ ਨੂੰ ਮੁੜ ਸਰਕਾਰੀ ਖਾਲਸਾ ਦਿੱਤੀ ਜਾ ਸਕੇ। ਔਰ ਵਾਕਈ ਦਲੀਪ ਨੇ ਅੰਮ੍ਰਿਤ ਛਕਿਆ ਸੀਗਾ, ਸਿੰਘ ਸੱਜਿਆ। ਵੱਖਰੀ ਗੱਲ ਸਮੇਂ ਨੇ ਔਲਾਦ ਨੂੰ ਪੰਜਾਬ ਤੱਕ ਨਹੀਂ ਜਾਣ ਦਿੱਤਾ, ਪੰਜਾਬ ਨੂੰ ਔਲਾਦ ਤੱਕ ਨਹੀਂ ਜਾਣ ਦਿੱਤਾ। ਇਸ ਲਈ ਅਸੀਂ ਉਹਦੀ ਭਰਪਾਈ ਲਈ ਅੱਜ ਦੀ ਨੌਜਵਾਨੀ ਨੂੰ ਕਵਾਂਗੇ, ਮੋਰ ਬਚਾ ਲਓ, ਸ਼ੇਰੇ ਪੰਜਾਬ ਮੁੜ ਬਹਾਲ ਹੋ ਸਕਦਾ। ਤੁਸੀਂ ਖਾਲਸਾ ਰਾਜ ਦੀ ਗੱਲ ਕਰ ਰਹੇ ਹੋ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀ 1849 ਤੋਂ ਬਾਅਦ ਉਹ ਸੂਰਜ ਮੁੜ ਕੇ ਚੜ੍ਹੇ ਨਹੀਂ। ਜਿਹੜਾ ਖਾਲਸਾ ਰਾਜ ਦੀ ਗੱਲ ਕਰਦਾ ਉਹ ਖਾਲਿਸਤਾਨੀ ਜਾਂ ਅੱਤਵਾਦੀ ਗਿਣਿਆ ਜਾਂਦਾ? ਨਹੀਂ, ਖਾਲ ਸਰਕਾਰ ਦੇ ਵਿੱਚ ਬਹੁ ਗਿਣਤੀ ਮੁਸਲਿਮ ਲੋਕ ਸੀਗੇ, ਬਹੁ ਗਿਣਤੀ ਹਿੰਦੂ ਭਰਾਵਾਂ ਦੀ ਗਿਣਤੀ ਸੀ, ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ, ਮਿਸਲਾਂ ਵੇਲੇ ਵੀ ਤੇ ਸ਼ੇਰੇ ਪੰਜਾਬ ਵੇਲੇ ਵੀ, ਕਿਉਂਕਿ ਸਿੱਖ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਗਏ, ਜੰਗਲਾਂ 'ਚ ਰਹਿ ਗਏ, ਜੰਗਾਂ ਯੁੱਧਾਂ 'ਚ ਜ਼ਬਰ ਜ਼ੁਲਮ ਦੇ ਖਿਲਾਫ ਲੜਦਿਆਂ ਵੱਡਾ ਖਮਿਆਜਾ ਉਹਨਾਂ ਨੂੰ ਜਾਨੀ ਤੇ ਮਾਲੀ ਭੁਗਤਣਾ ਪਿਆ, ਜਿਹੜਾ ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਪੰਜਾਬ ਲਈ, ਪੰਜਾਬੀਅਤ ਲਈ, ਮਨੁੱਖੀ ਅਧਿਕਾਰਾਂ ਲਈ, ਲੁਕਾਈ ਲਈ। ਉਹ ਸਾਰਾ ਕੁਝ ਹੋਇਆ ਤੇ ਸਰਕਾਰੀ ਖਾਲਸਾ ਦੇ ਵਿੱਚ ਹਿੰਦੂ ਮੁਸਲਿਮ ਭਰਾ ਬੈਠਦੇ ਆ, ਬਹੁ ਗਿਣਤੀ ਉਹਨਾਂ ਦੀ ਆ, ਉਹਨਾਂ ਦੇ ਬਾਵਜੂਦ 40-50 ਸਾਲ ਦੇ ਕਰੀਬ ਸਰਕਾਰ ਖਾਲਸਾ ਚੱਲਦੀ ਹੈ। ਤੇ ਇੱਥੋਂ ਸਮਝ ਜਾਣਾ ਚਾਹੀਦਾ ਹੈ ਕਿ ਇਹ ਫਿਰਕਾ ਪ੍ਰਸਤੀ ਦੀ ਸਰਕਾਰ ਨਹੀਂ ਸੀ, ਇਹ ਮਾਨਵਤਾ ਪ੍ਰਸਤੀ ਲੋਕਤੰਤਰ ਦੀ ਸਰਕਾਰ ਸੀ ਜਿਹੜੀ ਸ਼ੇਰੇ ਪੰਜਾਬ ਨੇ ਦਿੱਤੀ ਹੈ। ਔਰ ਉਦੋਂ ਬਾਅਦ ਜਿਹੜੇ ਭੁਲੇਖੇ ਪਾਏ ਗਏ ਵੀ ਸਰਕਾਰੀ ਖਾਲਸਾ ਨੂੰ ਕਈ ਢੰਗਾਂ ਤਰੀਕਾਂ ਨਾਲ ਪੇਸ਼ ਕੀਤਾ, ਕਿਉਂਕਿ ਦੁਸ਼ਮਣ ਚਾਹੁੰਦਾ ਹੈ ਇਹ ਦੁਬਾਰਾ ਕਿਤੇ ਸ਼ੇਰੇ ਪੰਜਾਬ ਧਰਤੀ ਤੇ ਨਾ ਪੈਦਾ ਹੋਵੇ, ਤਾਂ ਕਿ ਮੁੜ ਆਜ਼ਾਦ ਫਿਜ਼ਾ ਦਾ ਨਿੱਘ ਇਹਨਾਂ ਲੋਕਾਂ ਨੂੰ ਮਿਲ ਨਾ ਸਕੇ। ਤੇ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਅੰਬੇਦਕਰ ਸਾਹਿਬ ਦਾ ਕਿੱਸਾ ਪੜ੍ਹਦੇ ਆ ਕਿ ਉਹਨੂੰ ਅੰਮ੍ਰਿਤ ਛਕਣ ਤੋਂ ਰੋਕਿਆ ਗਿਆ, ਜਾਂ ਉਹਨਾਂ ਨੇ ਗਾਂਧੀ ਨੂੰ ਪੁੱਛ ਲਿਆ ਮੈਂ ਅੰਮ੍ਰਿਤ ਛਕਣਾ ਕਿ ਨਹੀਂ, ਇਹ ਵੀ ਉਸੇ ਕੜੀ ਦਾ ਹਿੱਸਾ ਸੀ ਵੀ ਜੇ ਨੀਵੇਂ ਲੋਕ ਇਹਨਾਂ ਮੁਤਾਬਕ ਨੀਵੇਂ ਪਛੜੇ ਲੋਕ ਖਾਲਸੇ ਦੀ ਪੌਲ ਤੱਕ ਪਹੁੰਚ ਗਏ, ਇਹ ਮੁੜ ਸਰਕਾਰ ਖਾਲਸਾ ਬਣਾ ਸਕਦੇ ਆ। ਤੇ ਅੰਬੇਦਕਰ ਸਾਹਿਬ ਨੂੰ ਰੋਕਣ ਦਾ ਵੀ ਉਹੀ ਇੱਕ ਕੰਮ ਸੀ ਜਿਹ 'ਚੋਂ ਕਾਮਯਾਬ ਹੋਏ ਆ।
ਤੁਹਾਡਾ ਮਕਸਦ ਕੀ ਆ? ਤੁਸੀਂ ਸ਼ੇਰੇ ਪੰਜਾਬ ਦਲ ਬਣਾਇਆ, ਇੱਕ ਲੋਕਾਂ ਦੇ ਸਾਹਮਣੇ ਅੱਜ ਉਸ ਦਾ ਆਗਾਜ਼ ਕਰਤਾ। ਇਸ ਤੋਂ ਪਹਿਲਾਂ ਵੀ ਤੁਸੀਂ ਇੱਕ ਦਲ ਬਣਾਇਆ ਸੀ ਜਿਹੜਾ ਕਿ 328 ਸਰੂਪਾਂ ਨੂੰ ਲੈ ਕੇ ਇੱਕ ਮੋਰਚਾ ਵੀ ਚੱਲ ਰਿਹਾ ਹੈਗਾ। ਉਹ ਅਜੇ ਵੀ ਚੱਲ ਰਿਹਾ ਜੀ, ਉਹ ਤੇ ਚੱਲਣਾ ਆ। ਕਿੰਨਾ ਚਿਰ? ਜਿੰਨਾ ਚਿਰ ਅਸੀਂ ਇਨਸਾਫ ਨਹੀਂ ਲੈ ਲੈਂਦੇ। ਬੇਸ਼ੱਕ ਸਾਨੂੰ 44 ਮਹੀਨੇ ਹੋ ਗਏ, ਸਿੱਖ ਸਦਭਾਵਨਾ ਦਲ ਵੱਲੋਂ ਅਸੀਂ ਉੱਥੇ ਆਪਣੀਆਂ ਗਤੀਵਿਧੀਆਂ ਤੋਰੀਆਂ ਸ਼ੁਰੂ ਕੀਤੀਆਂ। ਹੁਣ ਬਹੁ ਗਿਣਤੀ ਨੌਜਵਾਨੀ ਜਿਹੜੇ ਲੋਕ ਸਿਆਸੀ ਲੋਕਾਂ ਤੇ ਪਾਰਟੀਆਂ ਤੋਂ ਤੰਗ ਆ ਕੇ ਰਾਜਨੀਤੀ ਨੂੰ ਇੱਕ ਗੰਦ ਕਹਿ ਕੇ ਤੇ ਇੱਕ ਪਾਸਾ ਕਰ ਗਿਆ, ਕਿਉਂਕਿ ਚੰਗੇ ਲੋਕਾਂ ਦਾ ਰਾਜਨੀਤੀ 'ਚ ਆ ਕੇ ਗੰਦ ਕੱਢਣਾ ਜ਼ਰੂਰੀ ਹੈ, ਨਾ ਕਿ ਚੰਗੇ ਲੋਕ ਰਾਜਨੀਤੀ ਨੂੰ ਗੰਦ ਕਹਿ ਕੇ ਤੇ ਇਹਨਾਂ ਲੋਕਾਂ ਲਈ ਛੱਡ ਕੇ ਤੇ ਆਪ ਪਾਸੇ ਹੋ ਜਾਣ। ਇਸ ਲਈ ਉਹਨਾਂ ਨੌਜਵਾਨਾਂ ਲਈ ਇੱਕ ਮੰਗ ਵੀ ਸੀ, ਉਪਰਾਲਾ ਕੀਤਾ ਕਿ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਏ। ਤੇ ਕੁਝ ਲੋਕ ਇਹ ਸੋਚਦੇ ਸੀ ਭਾਈ ਸਾਹਿਬ ਹੋਣੀ ਮੰਨ ਲਓ ਕੱਲ ਨੂੰ ਸਫਲ ਹੋ ਜਾਂਦੇ ਆ, ਇਹਨਾਂ ਨੂੰ ਸ਼੍ਰੋਮਣੀ ਕਮੇਟੀ ਮਿਲ ਜਾਂਦੀ ਆ, ਨਾ ਇਹਨਾਂ ਨੇ ਗੋਲਕ ਚੋਰੀ ਕਰਨੀ ਹੈ, ਨਾ ਇਹ ਪ੍ਰਧਾਨਗੀ ਦੇ ਭੁੱਖੇ ਨੇ, ਪਰ ਸਾਡੇ ਜਿਹੜੇ ਕੰਮ ਹੋਣਗੇ, ਸਾਡੇ ਨਾਲ ਧੱਕੇ ਜਿਹੜੇ ਆ ਉਹ ਕਿਤੇ ਪ੍ਰਸ਼ਾਸਨ 'ਚ ਹੁੰਦੇ ਨੇ, ਕਿਤੇ ਹੋਰ ਥਾਂ ਤੇ ਹੁੰਦੇ ਨੇ, ਤੇ ਉਹ ਸਮੇਂ ਦੀ ਰਾਜ ਸੱਤਾ ਤੋਂ ਬਿਨਾਂ ਹੱਲ ਨਹੀਂ ਹੋ ਸਕਦੇ। ਤੇ ਉੱਥੇ ਸਾਡੇ ਲਈ ਕੀ ਹੈ? ਇਸ ਲਈ ਉਹ ਵੀ ਜਿਹੜੀ ਕਮੀ ਸੀ ਅਸੀਂ ਮਹਿਸੂਸ ਕਰਦੇ ਸਾਂ। ਤੁਹਾਡੇ ਕੀ ਤਹਈਏ ਰਹਿਣਗੇ ਜਿਹੜੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਵੱਖੋ ਵੱਖਰੇ ਧਰਮਾਂ ਦੇ ਨਾਂ ਤੇ, ਜਾਤਾਂ ਦੇ ਨਾਂ ਤੇ ਬਣਾਏ ਗਏ ਨੇ? ਤੁਸੀਂ 328 ਸਰੂਪਾਂ ਦੀ ਗੱਲ ਕਰਦੇ ਹੋ, ਧਰਮ ਦੀ ਗੱਲ ਕਰਦੇ ਹੋ। ਹਾਂ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਵੀ ਵੱਖ-ਵੱਖ ਜਾਤਾਂ ਦੇ ਨਾਂ ਤੇ ਬਣਾਏ ਗਏ ਆ, ਅਸੀਂ ਉਸੇ ਹੀ ਭਰਪਾਈ ਨੂੰ ਮੁੱਖ ਰੱਖ ਕੇ ਸਿੱਖ ਸਦਭਾਵਨਾ ਦਲ ਬਣਾ ਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਕੀਤੀ ਹੈ। ਉਸੇ ਨੂੰ ਮੁੱਖ ਰੱਖ ਕੇ ਸਰਕਾਰੀ ਖਾਲਸਾ ਦੀ ਗੱਲ ਕਰ ਰਹੇ ਹਾਂ। ਉਸ ਵਕਤ ਵੀ ਦਰਬਾਰ ਸਾਹਿਬ ਦੇ ਵਿੱਚੋਂ ਪਛੜੀਆਂ ਤੇ ਨੀਵੀਆਂ ਜਾਤੀਆਂ ਕਹਿ ਕੇ ਪੁਜਾਰੀਆਂ ਨੇ ਦੇਗ ਬੰਦ ਕਰ ਦਿੱਤੀ ਸੀ। ਤੇ ਸਾਡੇ ਵਿੱਚ ਅੱਜ ਭਾਈ ਰੁਕਨਦੀਨ ਜਿਹੜੇ ਕਰੀਮ ਬਖਸ਼ ਮੌਲਵੀ ਦੇ ਪੁੱਤਰ ਅੰਮ੍ਰਿਤ ਛਕੇ ਸਿੰਘ ਸੱਜੇ, ਕਰੀਮ ਬਖਸ਼ ਮੌਲਵੀ ਸੰਤ ਲਖਵੀਰ ਸਿੰਘ ਬਣੇ ਤੇ ਪੁੱਤਰ ਰੁਕਨਦੀਨ ਭਾਈ ਮਹਿਤਾਬ ਸਿੰਘ ਬਣਿਆ, ਜਿਨ੍ਹਾਂ ਪਿੰਡਾਂ 'ਚ ਜਾ ਕੇ ਨੀਵੀਂ ਜਾਤੀ ਦੇ ਲੋਕਾਂ ਨੂੰ ਇਕੱਠੇ ਕਰਕੇ ਜੇਲਿਆਂ ਵਾਲੇ ਬਾਗ 'ਚ ਲਿਆ ਕੇ ਅੰਮ੍ਰਿਤ ਛਕਾ ਕੇ ਤੇ ਖਾਲਸਾ ਬਰਾਦਰੀ ਦਾ ਨਾਂ ਦਿੱਤਾ। ਜਿਨ੍ਹਾਂ ਨੂੰ ਦਰਬਾਰ ਸਾਹਿਬ ਨਹੀਂ ਸੀ ਵੜਨ ਦਿੰਦੇ, ਇਹ ਨੀਵੀਂ ਜਾਤੀ ਵਾਲੇ ਲੋਕ ਨੇ। ਹੁਣ ਉਹ ਜਦੋਂ ਖਾਲਸਾ ਬਰਾਦਰੀ ਬਣ ਕੇ ਗਏ ਤੇ ਫਿਰ ਜਿਹਨੂੰ ਪੁਜਾਰੀ ਪੁੱਛਦਾ ਤੂੰ ਕੌਣ, ਕਹਿੰਦਾ ਖਾਲਸਾ। ਤੂੰ ਕੌਣ ਹੈ? ਖਾਲਸਾ। ਜਦੋਂ ਸਾਰੇ ਖਾਲਸੇ ਬਣੇ ਤੇ ਜਿਨ੍ਹਾਂ ਦੀ ਦੇਗ ਨਹੀਂ ਸੀ ਹੁੰਦੀ ਉਹਨਾਂ ਦੀ ਫਿਰ ਸ਼੍ਰੋਮਣੀ ਕਮੇਟੀ ਬਣੀ, ਉਹਨਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਣਿਆ। ਇਹ ਵੱਖਰੀ ਗੱਲ ਆ ਕਿ ਅੱਜ ਲੋਕ ਬਹਿਰੂਪੀਆਂ ਨੇ ਪਰਦੇ ਪਾ ਦਿੱਤੇ ਨੇ। ਨੀਵੇਂ ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਉਹਨਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ 1920 ਦੇ ਵਿੱਚ ਖਾਲਸਾ ਬਰਾਦਰੀ ਬਣਾ ਕੇ ਪੈਦਾ ਕੀਤੀ ਹੈ। ਤੇ ਜੇ ਸਰਕਾਰੀ ਖਾਲਸਾ ਬਣੀ ਹੈ ਤੇ ਉਹ ਵੀ ਉਹਨਾਂ ਲੋਕਾਂ 'ਚੋਂ ਬਣਾਈ ਗਈ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਦੋ ਫਾੜ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਾਗੀ ਧੜਾ ਕਹਿੰਦਾ ਅਸੀਂ ਮੁੜ ਸਿਧਾਂਤਾਂ ਦੀ ਗੱਲ ਕਰਾਂਗੇ, ਮੁੜ ਤੋਂ ਜਿਹੜਾ ਅਕਾਲੀ ਦਲ ਨੂੰ ਸਰਜੀਤ ਕਰਨ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਅਕਾਲ ਨੂੰ ਪੂਜਣ ਵਾਲਾ, ਉਹ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਨੇ। ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਨਾ ਤਾਂ ਦਫਾੜ ਸੀ, ਨਾ ਹੈਗੇ ਆ, ਨਾ ਹੋਣੇ ਆ। ਇਹ ਜਿਹੜੇ ਹੋਏ ਆ ਇਹ ਦਫਾੜ ਨਹੀਂ ਹੋਏ। ਇਹਨਾਂ ਦਾ ਪਿਛੋਕੜ ਵੇਖੋ, ਪਹਿਲਾਂ ਵੀ ਕਈ ਵਾਰੀ ਅੱਡ ਹੋਏ ਆ, ਇਕੱਠੇ ਹੋਏ ਆ, ਅੱਜ ਨਵੇਂ ਨਹੀਂ ਹੋਏ। ਕਈ ਵਾਰੀ ਆਏ ਤੇ ਕਈ ਵਾਰੀ ਗਏ। ਇਹ ਮੁੱਖ ਕੁਰਸੀ, ਪੈਸਾ, ਚੌਧਰ ਤੇ ਸਮੇਂ ਨੂੰ ਜਿੱਤ ਨੂੰ ਮੁੱਖ ਰੱਖ ਕੇ ਡਰਾਮੇ ਕਰਦੇ ਆ। ਤੇ ਇਹ ਬਾਦਲ ਦਲ ਆ, ਅਕਾਲੀ ਦਲ ਨਹੀਂ। ਜੇ ਅਕਾਲੀ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਚੁੱਪ ਰਹਿੰਦੇ, ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿੰਦੇ। ਅਕਾਲੀ ਹੁੰਦੇ ਤੇ ਬੇਅਦਬੀ ਕਾਂਡ ਤੇ ਚੁੱਪ ਕਿਉਂ ਰਹਿੰਦੇ? ਅਕਾਲੀ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਲਈ ਜਿਹੜੇ ਬੱਚੇ ਸਿੱਖਾਂ ਦੇ ਇਨਸਾਫ ਮੰਗ ਰਹੇ ਸੀ, ਸਰਕਾਰ ਇਹਨਾਂ ਦੀ ਸੀ, ਉਹਨਾਂ ਨੂੰ ਗੋਲੀਆਂ ਮਾਰਦੇ ਤੇ ਗੋਲੀ ਮਾਰਨ ਵਾਲੇ ਅਫਸਰਾਂ ਨੂੰ ਇਹ ਫੀਤੀਆਂ ਲਾਉਂਦੇ। ਇਹ ਕਿਹੜੇ ਅਕਾਲੀ ਦਲ ਦੀ ਗੱਲ ਕਰਦੇ? ਇਸ ਲਈ ਇਹ ਬਾਦਲ ਦਲ ਬਚਾਉਣ ਤੇ ਲੱਗੇ ਹੋਏ ਆ। ਉਹਦੇ ਵਿੱਚ ਉਹ ਚਾਹੁੰਦੇ ਨੇ ਵੀ ਇੱਕ ਬੰਦੇ ਦੀ ਬਲੀ ਲੈ ਕੇ 99 ਚੋਰ ਬਚਾ ਲਓ। 99 ਵੀ ਤੇ ਚੋਰ ਨੇ, ਉਹ ਕਿੱਥੇ ਜਾਣਗੇ? ਉਹ ਵੀ ਤੇ ਨਾਲ ਹੀ ਸੀ। ਇਹ ਆਲੀ ਬਾਬਾ 40 ਚੋਰ ਇਕੱਠੇ ਹੀ ਆ।
ਤੇ ਅੱਜ ਇੱਕੋ ਆਲੀ ਬਾਬਾ ਰਹਿ ਗਿਆ, ਉਹਦੀ ਬਲੀ ਲੈ ਕੇ ਬਾਕੀ 40 ਦਾ ਕੀ ਕਰਨਾ ਤੁਸੀਂ? ਇਸ ਲਈ ਇਹ ਡਰਾਮਾ ਆ, ਇਹਦੇ ਲਈ ਸਾਰੇ ਗੁਨਾਹਗਾਰ ਨੇ। ਰਹੀ ਗੱਲ ਅਕਾਲੀ ਦਲ ਬਚਣ, ਪੰਥ ਪੰਜਾਬ ਬਚਾਉਣ ਦੀ, ਸਰਦਾਰ ਕਪੂਰ ਸਿੰਘ ਨੇ ਉਦੋਂ ਇਹਨਾਂ ਅਕਾਲੀਆਂ ਨੂੰ ਹੀ ਕਿਹਾ ਸੀਗਾ ਵੀ ਪੰਥ ਤੇ ਪੰਜਾਬ ਕਿਵੇਂ ਬਚੂ। ਉਹ ਕਹਿੰਦਾ ਸੀ ਪੈਸੇ ਮੈਂ ਦਿੰਨਾ, ਰੱਸੇ ਲੈ ਕੇ ਫਾਹ ਲੈ ਲਓ, ਜਿੱਦਣੇ ਮਰ ਜਾਣਗੇ ਪੰਥ ਤੇ ਪੰਜਾਬ ਅਕਾਲੀ ਬਚ ਜੂ, ਤੇ ਜੇ ਇਹ ਰਹਿ ਗਏ ਤੇ ਫਿਰ ਅਕਾਲੀ ਤੇ ਪੰਥ ਪੰਜਾਬ ਨੂੰ ਫਾਹੇ ਲੱਗਣ ਤੋਂ ਕੋਈ ਨਹੀਂ ਬਚਾ ਸਕਦਾ। ਇਹ ਸ਼ਬਦ ਸਰਦਾਰ ਕਪੂਰ ਸਿੰਘ ਹੋਣਾ ਦੇ ਮੈਂ ਦੁਹਰਾ ਰਿਹਾ। ਤੇ ਅੱਜ ਉਹੀ ਗੱਲ ਪੁਰਖਿਆਂ ਦੀ ਮੈਂ ਤੁਹਾਨੂੰ ਕਹਿਣਾ ਹੈ, ਇਹ ਲੋਕ ਰਹਿ ਗਏ ਤੇ ਪੰਥ ਦਾ ਜਨਾਜ਼ਾ ਬੜੀ ਛੇਤੀ ਨਿਕਲੂ, ਸਿਵਿਆਂ ਤੱਕ ਚਲਿਆ ਗਿਆ। ਜਨਾਜ਼ਾ ਤਾਂ ਹੁਣ ਵੀ ਨਿਕਲ ਰਿਹਾ, ਨਿਕਲਿਆ। ਸਿੱਖਾਂ ਦੇ ਖਿਲਾਫ ਬੋਲ ਰਹੇ ਆ। ਨਹੀਂ, ਸਿੱਖ ਦੇ ਖਿਲਾਫ ਨਹੀਂ ਬੋਲਦਾ। ਜੇ ਸਿੱਖ ਦੇ ਖਿਲਾਫ ਆ ਤੇ ਫਿਰ ਤਾਂ ਉਹ ਗੱਲ ਹੀ ਨਹੀਂ ਰਹਿ ਜਾਂਦੀ। ਕਿਉਂਕਿ ਮੈਂ ਫਿਰ ਬੇਨਤੀ ਕਰਦਾ ਆ, ਸਿੱਖ ਝੂਠ ਦੇ ਖਿਲਾਫ ਬੋਲ ਸਕਦਾ ਹੈ। ਤੁਸੀਂ ਮੇਰੇ ਨਾਲ ਕੋਈ ਕਮਿਟਮੈਂਟ ਕਰਕੇ ਮੁਕਰਦੇ ਹੋ, ਮੈਂ ਤੁਹਾਨੂੰ ਕਹਿ ਸਕਦਾ ਤੁਸੀਂ ਗਲਤ ਕੀਤਾ, ਪਰ ਸਿੱਖ ਦੇ ਖਿਲਾਫ ਨਹੀਂ ਬੋਲ ਸਕਦਾ, ਨਾ ਬੋਲਦਾ ਆ, ਉੱਥੇ ਖੜਾ ਹੈ। ਤੇ ਜੇ ਇਹ ਅੱਜ ਧੜੇਬਾਜ਼ੀਆਂ ਬਣਾ ਕੇ ਇੱਕ ਦੂਜੇ ਦੀ ਉੱਥੇ ਮਿੱਟੀ ਪੁੱਟਦੇ ਆ ਤੇ ਫਿਰ ਉੱਥੇ ਉਹ ਸਿੱਖੀ ਵਾਲੀ ਕਹਾਣੀ ਤਾਂ ਕੋਈ ਹੈ ਨਹੀਂ, ਸਿੱਖੀ ਤਾਂ ਬਦਨਾਮ ਹੋ ਗਈ। ਫਰੀਦਕੋਟ ਹਲਕੇ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ ਹੋ ਤੁਸੀਂ, ਹਰੇਕ ਪੱਤਰਕਾਰ ਨੇ ਸਵਾਲ ਕੀਤਾ, ਸੋਚਿਆ ਅਸੀਂ ਵੀ ਕਰ ਲਈਏ। ਉਹ ਰਹੇ ਨਹੀਂ, ਰੱਖਿਆ ਗਿਆ, ਦੂਸ਼ਣਬਾਜ਼ੀ ਕੀਤੀ ਗਈ, ਮੇਰੀ ਨਸਲ ਕੁਸ਼ੀ, ਮੇਰੀ ਕਿਰਦਾਰ ਕੁਸ਼ੀ ਕੀਤੀ ਗਈ ਹੈ। ਸ਼ਹੀਦ ਮੋਹਰਾ ਬਣਾਏ ਗਏ, ਪੰਥ ਮੋਹਰਾ ਬਣਾਇਆ ਗਿਆ, ਸੱਚਾਈ ਕਿਤੇ ਹੋਰ ਖੜੀ ਹੈ। ਅਸੀਂ ਬੰਦਾ ਨਹੀਂ ਖੜਾ ਕੀਤਾ, ਇਹ ਸਾਡੇ ਸਾਹਮਣੇ ਖੜੇ ਹੋਏ ਆ। ਇਹ ਪੰਥ ਨੇ, ਮੈਂ ਪੰਥ ਤੋਂ ਬਾਹਰ ਕਿਵੇਂ ਸੀ? ਫਿਰ ਇੱਕ ਗੱਲ ਮੰਨ ਲਓ, ਫਲਾਣੇ ਥਾਂ ਤੇ ਖੜਨਾ ਹੈ, ਮੈਨੂੰ ਪਤਾ ਲੱਗਿਆ ਵੀ ਤੁਸੀਂ ਖੜ ਰਹੇ ਤੇ ਮੈਂ ਆਪਣੇ ਤੋਂ ਪਹਿਲਾਂ ਤੁਹਾਨੂੰ ਫੋਨ ਕਰ ਰਿਹਾ ਖੜਨ ਤੋਂ ਪਹਿਲਾਂ। ਹੁਣ ਪੰਥਕ ਮੈਂ ਆ ਕਿ ਉਹ ਆ? ਮੈਂ ਤੁਹਾਨੂੰ ਕਾਲ ਕਰਕੇ ਕਹਿ ਰਿਹਾ ਭਾਈ ਸਾਹਿਬ ਤੁਸੀਂ ਫਲਾਣੇ ਤਾਂ ਖੜੇ ਹੋ ਰਹੇ ਹੋ, ਤੇ ਫਿਰ ਅਸੀਂ ਆਪਣਾ ਬੰਦਾ ਨਾ ਖੜਾ ਕਰਕੇ ਤੁਹਾਡੇ ਮਗਰ ਆਵਾਂਗੇ, ਬਸ਼ਰਤ ਤੁਸੀਂ ਪੰਥ ਵੱਲੋਂ ਆਜ਼ਾਦ ਹੋਵੋਗੇ। ਤੇ ਤੁਸੀਂ ਜਵਾਬ ਹੀ ਨਹੀਂ ਦੇ ਰਹੇ। ਦੂਸਰੀ ਦਫਾ ਮੈਂ ਤੁਹਾਡੇ ਘਰੇ ਬੰਦੇ ਭੇਜਦਾ ਹਾਂ, ਤੁਸੀਂ ਫਿਰ ਮੈਨੂੰ ਨਹੀਂ ਕੁਝ ਦੱਸ ਰਹੇ। ਤੀਸਰੀ ਦਫਾ ਮੈਂ ਤੁਹਾਡੇ ਬੰਦਿਆਂ ਨੂੰ ਮਿਲ ਕੇ ਆਉਣਾ ਹੈ, ਉਹ ਕਹਿੰਦੇ ਸਾਡੀ ਕੋਈ ਗੱਲ ਨਹੀਂ ਨਿਬੜ ਰਹੀ, ਤੁਸੀਂ ਆਪਣਾ ਦੇਖੋ ਜੀ। ਤੇ ਤੁਸੀਂ 10 ਦਿਨ ਪਹਿਲਾਂ ਅਰਦਾਸ ਕਰਕੇ ਕਾਗਜ਼ ਭਰ ਆਉਂਦੇ ਹੋ, ਤੇ ਉੱਥੇ ਖਬਰ ਲੱਗਦੀ ਹੈ ਕਿ ਪਹਿਲੇ ਦਿਨ ਪੂਰੇ ਪੰਜਾਬ 'ਚ ਪਹਿਲਾ ਬੰਦਾ ਫਰੀਦਕੋਟ ਤੋਂ ਕਾਗਜ਼ ਕੈਪਟਨ ਬਹਾਦਰ ਸਿੰਘ ਭਰਦਾ ਹੈ। ਤੇ ਉਦੋਂ ਬਾਅਦ 7ਵੇਂ ਦਿਨ ਤੁਸੀਂ ਉਹਦੇ ਸਾਹਮਣੇ ਖਲੋ ਕੇ ਆਖੋ ਤੂੰ ਮੇਰੇ ਖਿਲਾਫ ਖੜ ਗਿਆ ਅਰਦਾਸ ਕਰਕੇ। ਇਸ ਲਈ ਰੱਖਿਆ ਗਿਆ ਕਰਤਾਰ ਕੁਸ਼ੀ, ਜਿਹੜੀ ਕਦੇ ਦੁਸ਼ਮਣ ਨੇ ਵੀ ਨਹੀਂ ਸੀ ਕੀਤੀ, ਉਹ ਸਾਡੀ ਕਰਨ ਦੀ ਟੇਢੇ ਢੰਗ ਨਾਲ ਕੀਤੀ ਗਈ, ਔਰ ਉਹਦੇ 'ਚ ਮੋਹਰਾ ਪੰਥ ਨੂੰ ਬਣਾ ਲਿਆ ਜਾਂ ਸ਼ਹੀਦ ਨੂੰ ਬਣਾ ਲਿਆ, ਜਦ ਕਿ ਅਸੀਂ ਸ਼ਹੀਦਾਂ ਦੇ ਵਾਰਸ ਸੀ, ਹੈ ਤੇ ਰਹਿਣਾ ਹੈ। ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਹੁਣ ਤੱਕ ਸੇਵਾਵਾਂ ਲਈਆਂ ਨੇ, ਮਹਾਰਾਜ ਗਾਂ ਵੀ ਲੈਂਦੇ ਰਹਿਣਗੇ, ਕੋਈ ਸਾਨ ਨਹੀਂ ਹੈ। ਅਫਸੋਸ ਹੁੰਦਾ ਕਿਸੇ ਦੀ ਹੈ? ਅਫਸੋਸ ਹੁੰਦਾ ਕਿਸ ਗੱਲ ਦਾ? ਵੀ ਪਹਿਲਾਂ ਹਜ਼ੂਰੀ ਰਾਗੀ ਸੀ, ਉਥੋਂ ਦਰਬਾਰ ਸਾਹਿਬ ਤੋਂ ਬਾਹਰ ਭੇਜਤਾ, ਅਫਸੋਸ ਨਹੀਂ, ਫਿਰ ਮਾਣ ਹੁੰਦਾ ਹੈ। ਮਾਣ ਹੁੰਦਾ ਆ ਕਿ ਮੇਰੇ ਨਾਲ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ 'ਚ ਨਹੀਂ ਬੋਲ ਸਕੇ, ਪਰ ਬਾਦਲਕਿਆਂ ਦੀ ਹਾਂ 'ਚ ਹਾਂ ਮਿਲਾ ਕੇ ਨੌਕਰੀ ਬਚਾਈ ਹੈ। ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ, ਮਹਾਰਾਜ ਜੀ ਦੇ ਅਦਬ ਲਈ, ਸਤਿਕਾਰ ਲਈ ਹਾਂ ਦਾ ਨਾਰਾ ਮਾਰ ਕੇ ਜੇ ਨੌਕਰੀ ਦੀ ਵੀ ਕੁਰਬਾਨੀ ਹੋਈ ਆ ਤੇ ਸਾਨੂੰ ਮਾਣ ਹੈ। ਕੁਝ ਲੋਕ ਰਿਟਾਇਰਮੈਂਟ ਜਾਂ ਕੁਰਸੀ ਤੇ ਲੱਥਣ ਤੋਂ ਬਾਅਦ ਪੰਥਕ ਬਣਦੇ ਆ, ਤੇ ਸਾਨੂੰ ਮਾਣ ਹੈ ਕਿ ਅਸੀਂ ਪੰਥਕ ਬਣ ਕੇ ਲੱਥੇ ਆ। ਪਿੱਛੇ ਕੌਣ ਖੜਾ ਤੁਹਾਡੇ? ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਕੀ ਸੰਗਤ। ਪਾਰਟੀ ਕਿਵੇਂ ਚਲਾਉਂਗੇ ਜਿਹੜੀ ਨਵੀਂ ਸ਼ੁਰੂਆਤ ਕੀਤੀ ਹੈ? ਅੱਗੇ ਕਿਵੇਂ ਚੱਲਦੀ ਉਵੇਂ ਚੱਲੂ। ਅੱਗੇ ਕੌਣ ਚਲਾ ਰਿਹਾ? ਗੁਰੂ ਚਲਾ ਰਿਹਾ। ਸਵਾਸ ਕੌਣ ਚਲਾ ਰਿਹਾ? ਉਹ ਚਲਾ ਰਿਹਾ। ਵਿਰੋਧੀ ਤਾਂ ਟੈਗ ਦੇ ਦਿੰਦੇ ਨੇ, ਕਹਿੰਦੇ ਏਜੰਟ ਨੇ। ਵਿਰੋਧੀਆਂ ਨੇ ਤੇ ਬਹੁਤ ਕੁਝ ਕਿਹਾ, ਬਹੁਤ ਕੁਝ ਕਹਿੰਦੇ,
ਉਹਨਾਂ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਨਹੀਂ ਬਖਸ਼ੇ। ਗੁਰੂ ਸਾਹਿਬ ਵਰਗੇ, ਗੁਰੂ ਸਾਹਿਬ ਦੀ ਕਿਰਦਾਰ ਕੁਸ਼ੀ ਸ਼੍ਰੋਮਣੀ ਕਮੇਟੀ ਨੇ ਕਿਤਾਬਾਂ ਚਾਪ ਕਰਤੀ ਹੈ, ਜਿਹਦਾ ਖੁਲਾਸਾ ਬਲਦੇਵ ਸਿੰਘ ਸਿਰਸੇ ਨੇ ਕੀਤਾ ਤੇ ਅੱਜ ਵੀ ਕਰਦਾ ਮਿਲ ਜੂਗਾ ਤੁਹਾਨੂੰ। ਬਾਬੇ ਜਰਨੈਲ ਸਿੰਘ ਨੂੰ ਕਾਂਗਰਸ ਦਾ ਏਜੰਟ ਇਹੀ ਕਹਿੰਦੇ ਸੀਗੇ, ਜਿਹੜੇ ਅੱਜ ਫੋਟੋਆਂ ਲਾ ਕੇ ਪੂਜਦੇ ਸਾਰੇ ਇਕੱਠੇ ਹੀ ਆ ਨਾ। ਤੇ ਜੇ ਬਾਬੇ ਜਰਨੈਲ ਸਿੰਘ ਵਰਗਿਆਂ ਤੇ ਲੋਕ ਕਿੰਤੂ ਕਰ ਸਕਦੇ ਆ, ਅਸੀਂ ਤਾਂ ਕੁਝ ਵੀ ਨਹੀਂ। ਕੀ ਹੋਇਆ? ਏਜੰਡਾ ਕੀ ਰਹੂਗਾ ਪਾਰਟੀ ਦਾ? ਏਜੰਡਾ ਉਹੀ ਰਹੂਗਾ ਜੀ ਜੋ ਸਰਕਾਰੀ ਖਾਲਸਾ ਦਾ ਸੀ, ਹੈ ਤੇ ਰਹਿਣਾ ਹੈ। ਮੂਲ ਰੂਪ ਵਿੱਚ ਮਨੁੱਖੀ ਅਧਿਕਾਰ, ਤੁਹਾਡਾ ਸੰਵਿਧਾਨ, ਜਮਹੂਰੀਅਤ, ਕਾਨੂੰਨ, ਵੋਟ ਤੇ ਨੋਟ ਦੀ ਨੀਤੀ ਤੋਂ ਹਟ ਕੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿ ਕੇ ਉਹਦਾ ਇਨਸਾਫ ਲੈਣਾ ਤੇ ਕਰਨਾ। ਸਰਕਾਰੀ ਖਾਲਸਾ ਦਾ ਨੋਟ ਤੇ ਜਿਹੜਾ ਸੰਵਿਧਾਨ ਸੀ ਉਹ ਤਾਂ ਕੁਝ ਹੋਰ ਸੀ, ਉਸ ਤੋਂ ਬਾਅਦ ਤਾਂ ਬਹੁਤ ਬਦਲਿਆ ਗਿਆ ਸੰਵਿਧਾਨ। ਫਿਰ ਕੀ ਹੋਇਆ? ਕੀ ਤੁਸੀਂ ਨਵਾਂ ਸੰਵਿਧਾਨ ਲੈ ਕੇ ਆਓਗੇ? 5 ਕਕਾਰ ਨਹੀਂ ਬਦਲੇ, 5 ਬਾਣੀਆਂ ਨਹੀਂ ਬਦਲੀਆਂ, ਕੁਰੈਤਾਂ, ਉਹ ਸਾਡਾ ਸਾਰਾ ਕੁਝ ਉੱਥੇ ਹੀ ਆ। ਭਾਵੇਂ ਕਿ ਖਾਣ ਪਾਨ ਬਦਲੇ, ਚਾਲ ਚੱਲਣ ਬਦਲੇ, ਪਹਿਰਾਵੇ ਬਦਲੇ, ਬੋਲ ਬਾਣੀਆਂ ਬਦਲੀਆਂ, ਸਿਧਾਂਤ ਉੱਥੇ ਹੀ ਖੜਾ ਹੈ ਜਿੱਥੇ ਨਾਨਕ ਦੇ ਗਏ ਸੀਗੇ। 9 ਗੁਰੂ ਸਾਹਿਬਾਨਾਂ ਨੇ ਵੀ ਉੱਥੇ ਹੀ ਰੱਖਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਜ ਤੀਕਰ ਪੰਥ ਜਿਹੜਾ ਹੈ ਨਾਮ ਤੇ ਖੜਾ ਹੈ, ਉਹ ਲਾਂਭੇ ਨਹੀਂ ਹੋਇਆ। ਨਾਨਕ ਕੇ ਕਰ ਕੇਵਲ ਨਾਮ, ਇਸ ਲਈ ਅਸੀਂ ਉਸ ਮੁਤਾਬਕ ਆਪਣੇ ਆਪ ਨੂੰ ਢਾਲ ਕੇ ਚੱਲਾਂਗੇ। ਉਹਨਾਂ ਲੋਕਾਂ ਨੂੰ ਕਿਵੇਂ ਸਮਝਾਓਗੇ? ਕਦੇ 10ਵੇਂ ਗ੍ਰੰਥ ਤੇ ਉਂਗਲ ਉੱਠ ਖੜੀ, ਕਦੇ ਗੁਰੂ ਗ੍ਰੰਥ ਸਾਹਿਬ ਤੇ ਉਂਗਲ ਉੱਠ ਖੜੀ, ਕਦੇ ਜਾਪ ਸਾਹਿਬ ਤੇ ਉਂਗਲ ਉੱਠ ਖੜੀ। ਉਹਨਾਂ ਲੋਕਾਂ ਨੂੰ ਇਹ ਕਹਾਂਗਾ ਕਿ ਜਿੰਨਾ ਚਿਰ ਤੁਸੀਂ ਅਕਾਲੀ ਫੂਲਾ ਸਿੰਘ ਬਹਾਲ ਨਹੀਂ ਕਰ ਲੈਂਦੇ, ਸ਼ੇਰੇ ਪੰਜਾਬ ਸਰਕਾਰੀ ਖਾਲਸਾ ਨਹੀਂ ਬਣਾ ਲੈਂਦੇ, ਉਹਨਾਂ ਚਿਰ ਇਸ ਚੈਪਟਰ ਨੂੰ ਬੰਦ ਕੀਤਾ ਜਾਏ। ਜਦੋਂ ਤੁਹਾਡੇ ਕੋਲ ਅਕਾਲੀ ਫੂਲਾ ਸਿੰਘ ਹੋਣਗੇ ਤੇ ਫਿਰ ਤੁਸੀਂ ਉੱਥੇ ਸਿਆਣੇ ਸੱਜਣ ਵਿਦਵਾਨਾਂ ਦੀ ਇੱਕ ਵਧੀਆ ਟੀਮ ਬਣਾ ਕੇ ਦਰਬਾਰੇ ਖਾਲਸਾ ਲਾਓ ਤੇ ਦਰਬਾਰ ਖਾਲਸਾ ਆ ਕੇ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਤੋਂ ਲਾਗੂ ਕਰਾਏ, ਉਹ ਫਿਰ 12 ਮਿਸਲਾਂ ਨੂੰ ਪ੍ਰਵਾਨ ਹੋਊ। ਉਹ ਗਾਂ ਦੀਆਂ ਗੱਲਾਂ ਨੇ, ਹੋ ਸਕਦਾ ਲੱਗਦਾ ਵੀ ਮਿਲੂ ਕੋਈ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ। ਮੈਂ ਕਿਹਾ ਜੀ ਗੱਲ ਹੀ ਕੋਈ ਨਹੀਂ। ਤੁਸੀਂ ਅੱਜ ਬਾਬੇ ਸ਼ੇਖ ਫਰੀਦ ਨੂੰ ਪੁੱਛਿਆ ਵੀ ਖੁਦਾ ਕਿੰਨੇ ਕੁ ਚਿਰ ਚ ਮਿਲ ਸਕਦਾ ਹੈ ਤੇ ਕਦੋਂ ਕੁ ਮਿਲੂ, ਤੇ ਉਹਨਾਂ ਦੇ ਬਚਨ ਸੀ, ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ, ਮਨ ਨੂੰ ਮਚਾਉਣ ਵਾਲੀਆਂ ਕੂੰਜਾਂ ਨੂੰ ਨੱਥ ਪਾ, ਤੇਰੇ ਅੰਦਰ ਅੱਜ ਹੀ ਖੁਦਾ ਪੈਦਾ ਹੋ ਜੂ। ਇਸ ਲਈ ਤੁਸੀਂ ਕਮਰ ਕੱਸਾ ਤੇ ਕਰਕੇ ਵੇਖੋ, ਗੁਰੂ ਸਾਹਿਬ ਤਾਂ ਖੜੇ ਨੇ ਤੁਹਾਡੇ। ਕਰ ਲਿਆ ਕਮਰ ਕੱਸਾ? 2027 ਤੱਕ ਪਹੁੰਚ ਜਾਓਗੇ? ਕਰ ਲਿਆ ਜੀ, ਬਿਲਕੁਲ ਤੈਅ ਹੈ ਜੀ। ਤੁਹਾਡੇ ਸਾਹਮਣੇ ਸੀ ਅੱਜ ਸਾਰੇ ਸਿੰਘ, ਲੱਗਦਾ ਸੀਗਾ ਵੀ ਤਗੜੇ ਹੋ ਕੇ ਡਟੇ ਹੋਏ। ਇੰਨੇ ਕ ਨਾਲ ਤਾਂ ਕਹਿੰਦੇ ਕੁਝ ਵੀ ਨਹੀਂ ਬਣਦਾ। ਨਹੀਂ, ਬਾਬੇ ਨੂੰ 5 ਤੀਰ ਤੇ 5 ਬੰਦੇ ਮਿਲੇ ਸੀ ਪਹਿਲਾਂ, ਬਾਕੀ ਤੇ ਬਾਅਦ ਵਿੱਚ ਹੀ ਆਏ ਸੀ। ਤੇ ਇਹ ਤੇ ਅਰਦਾਸ ਕਰਕੇ ਸ਼ੁਰੂਆਤ ਹੈ। ਅਜੇ ਤੇ ਲਾਮ ਲਸ਼ਕਰੋ ਜਿਹੜਾ ਪਿੰਡਾਂ 'ਚ ਬੈਠਾ, ਚਿੱਠੀਆਂ ਜਾਣੀਆਂ ਨੇ, ਪੰਥ ਨੂੰ ਬੇਨਤੀਆਂ ਹੋਣੀਆਂ, ਬਹੁਤ ਕੁਛ ਹੈ। ਜੁੜਨਗੇ ਲੋਕ? ਬਿਲਕੁਲ ਜੀ, ਭਰੋਸਾ ਹੈ। ਲਹਿਰ ਬਣੂਗੀ? ਇਹ ਤੁਸੀਂ ਬਣਾਓਗੇ। ਜੇ ਤੁਸੀਂ ਨਾਲ ਹੋ ਤਾਂ ਲਹਿਰ ਕੋਈ ਰੋਕ ਨਹੀਂ ਸਕਦਾ, ਤੇ ਜੇ ਤੁਸੀਂ ਮੇਰੇ ਵਿਰੋਧ 'ਚੋਂ ਵੀ ਤੁਹਾਡੀ ਗੱਲ ਹੀ ਨਹੀਂ ਜਾਣ ਦੇਣੀ, ਇੰਟਰਵਿਊ ਕਰ ਲੈਣੀ, ਲਾਉਣੀ ਨਹੀਂ, ਫਿਰ ਨਹੀਂ ਕੱਖ ਹੋ ਸਕਦਾ। ਨਹੀਂ, ਅਸੀਂ ਤਾਂ ਲਾਵਾਂਗੇ, ਤੁਸੀਂ ਬੋਲਦੇ ਰਹੋ, ਫਿਰ ਕੋਈ ਰੋਕ ਨਹੀਂ ਸਕਦਾ, ਫਿਰ ਫਤਿਹ ਹੋ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਭਾਈ ਸਾਹਿਬ ਭਾਈ ਬਲਦੇਵ ਸਿੰਘ ਬਡਾਲਾ ਮੌਜੂਦ ਸਨ। ਤਾਂ ਅਸੀਂ ਇਹਨਾਂ ਦਾ ਜੋ ਇੰਟਰਵਿਊ ਕੀਤਾ, ਤਾਂ ਆਸ ਆ ਉਮੀਦ ਆ ਕਿ ਸਾਰੇ ਸਰੋਤੇ ਬੜੇ ਧਿਆਨ ਦੇ ਨਾਲ ਸੁਣੋਗੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਬਡਾਲਾ ਸਾਹਿਬ, ਪੰਜਾਬ ਦੇ ਨਾਲ ਧੋਖੇ ਧੜੇ ਬਹੁਤ ਹੋ ਗਏ ਆ। ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ, ਕੀ ਉਹ ਇਕੱਲਾ ਕਿਤਾਬਾਂ ਦੇ ਵਿੱਚ ਰਹਿ ਗਿਆ? ਉਸ ਤੇ ਪਹਿਰਾ ਦੇਣ ਦੇ ਲਈ ਕੋਈ ਬਚਿਆ ਨਹੀਂ? ਉਹ ਕਿਤੇ ਨਾ ਕਿਤੇ ਜਿਹੜਾ ਗੁਰਾਂ ਦੇ ਨਾਂ ਤੇ ਵਸਣ ਵਾਲਾ ਪੰਜਾਬ ਸੀ, ਸ਼ੇਰੇ ਪੰਜਾਬ ਦੀ ਘਾਟ ਕਾਰਨ ਤੇ ਵਿਰੋਧੀਆਂ ਦੇ ਹੌਸਲੇ ਬੁਲੰਦ ਹੋਣ ਕਾਰਨ ਬੇਚੈਨ ਤੇ ਬਦਤਰ ਹਾਲਾਤਾਂ ਤੋਂ ਗੁਜ਼ਰਦਾ ਨਜ਼ਰ ਆ ਰਿਹਾ ਹੈ। ਤੁਸੀਂ ਖਾਲਸਾ ਰਾਜ ਦੀ ਗੱਲ ਕਰ ਰਹੇ ਹੋ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀ 1849 ਤੋਂ ਬਾਅਦ, ਉਹ ਸੂਰਜ ਮੁੜ ਕੇ ਚੜ੍ਹਿਆ ਹੀ ਨਹੀਂ। ਜਿਹੜਾ ਖਾਲਸਾ ਰਾਜ ਦੀ ਗੱਲ ਕਰਦਾ, ਉਹ ਖਾਲਿਸਤਾਨੀ ਜਾਂ ਅੱਤਵਾਦੀ ਗਿਣਿਆ ਜਾਂਦਾ? ਖਾਲ ਸਰਕਾਰ ਦੇ ਵਿੱਚ ਬਹੁ ਗਿਣਤੀ ਮੁਸਲਿਮ ਲੋਕ ਸੀਗੇ, ਬਹੁ ਗਿਣਤੀ ਹਿੰਦੂ ਭਰਾਵਾਂ ਦੀ ਗਿਣਤੀ ਸੀ, ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ। ਤੇ ਸਰਕਾਰੀ ਖਾਲਸਾ
ਦੇ ਵਿੱਚ ਹਿੰਦੂ ਮੁਸਲਮ ਭਰਾ ਬੈਠਦੇ ਆ, ਬਹੁ ਗਿਣਤੀ ਉਹਨਾਂ ਦੀ ਆ, ਉਹਨਾਂ ਦੇ ਬਾਵਜੂਦ 40-50 ਸਾਲ ਦੇ ਕਰੀਬ ਸਰਕਾਰ ਖਾਲਸਾ ਚੱਲਦੀ। ਤੁਹਾਡਾ ਮਕਸਦ ਕੀ ਆ? ਤੁਸੀਂ ਸ਼ੇਰੇ ਪੰਜਾਬ ਦਲ ਬਣਾਇਆ, ਇੱਕ ਲੋਕਾਂ ਦੇ ਸਾਹਮਣੇ ਅੱਜ ਉਸ ਦਾ ਆਗਾਜ਼ ਕਰਤਾ। ਇਸ ਤੋਂ ਪਹਿਲਾਂ ਵੀ ਤੁਸੀਂ ਇੱਕ ਦਲ ਬਣਾਇਆ ਸੀ ਜਿਹੜਾ ਕਿ 328 ਸੂਟ ਪਾਉਣ ਨੂੰ ਲੈ ਕੇ ਇੱਕ ਮੋਰਚਾ ਵੀ ਚੱਲ ਰਿਹਾ ਹੈ। ਉਹ ਅਜੇ ਵੀ ਚੱਲ ਰਿਹਾ ਜੀ, ਉਹ ਤੇ ਚੱਲਣਾ ਹੈ ਕਿੰਨਾ ਚਿਰ, ਜਿੰਨਾ ਚਿਰ ਅਸੀਂ ਇਨਸਾਫ ਨਹੀਂ ਲੈ ਲੈਂਦੇ। ਬੇਸ਼ੱਕ ਸਾਨੂੰ 44 ਮਹੀਨੇ ਹੋ ਗਏ, ਕਿਉਂਕਿ ਚੰਗੇ ਲੋਕਾਂ ਦਾ ਰਾਜਨੀਤੀ ਚ ਆ ਕੇ ਗੰਦ ਕੱਢਣਾ ਜ਼ਰੂਰੀ ਹੈ, ਨਾ ਕਿ ਚੰਗੇ ਲੋਕ ਰਾਜਨੀਤੀ ਨੂੰ ਗੰਦ ਕਹਿ ਕੇ ਤੇ ਇਹਨਾਂ ਲੋਕਾਂ ਲਈ ਛੱਡ ਕੇ ਤੇ ਆਪ ਪਾਸੇ ਹੋ ਜਾਣ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਦੋ ਫਾੜ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਾਗੀ ਧੜਾ ਕਹਿੰਦਾ ਅਸੀਂ ਮੁੜ ਸਿਧਾਂਤਾਂ ਦੀ ਗੱਲ ਕਰਾਂਗੇ, ਮੁੜ ਤੋਂ ਜਿਹੜਾ ਅਕਾਲੀ ਦਲ ਨੂੰ ਸਰਜੀਤ ਕਰਨ ਦੀ ਲੋੜ ਆ। ਇਹ ਜਿਹੜੇ ਹੋਏ ਆ ਇਹ ਦਫਾੜ ਨਹੀਂ ਹੋਏ, ਇਹਨਾਂ ਦਾ ਪਿਛੋਕੜ ਵੇਖੋ, ਪਹਿਲਾਂ ਵੀ ਕਈ ਵਾਰੀ ਅੱਡ ਹੋਏ ਆ, ਇਕੱਠੇ ਹੋਏ ਆ, ਅੱਜ ਨਵੇਂ ਨਹੀਂ ਹੋਏ। ਤੇ ਇਹ ਬਾਦਲ ਦਲ ਆ, ਅਕਾਲੀ ਦਲ ਨਹੀਂ। ਜੇ ਅਕਾਲੀ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਚੁੱਪ ਰਹਿੰਦੇ, ਅਕਾਲੀ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਲਈ ਜਿਹੜੇ ਬੱਚੇ ਸਿੱਖਾਂ ਦੇ ਇਨਸਾਫ ਮੰਗ ਰਹੇ ਸੀ, ਸਰਕਾਰ ਇਹਨਾਂ ਦੀ ਸੀ, ਉਹਨਾਂ ਨੂੰ ਗੋਲੀਆਂ ਮਾਰਦੇ। ਇਹ ਕਿਹੜੇ ਅਕਾਲੀ ਦਲ ਦੀ ਗੱਲ ਕਰਦੇ? ਇਸ ਲਈ ਇਹ ਬਾਦਲ ਦਲ ਬਚਾਉਣ ਤੇ ਲੱਗੇ ਹੋਏ ਆ। ਉਹਦੇ ਵਿੱਚ ਉਹ ਚਾਹੁੰਦੇ ਨੇ ਵੀ ਇੱਕ ਬੰਦੇ ਦੀ ਬਲੀ ਲੈ ਕੇ 99 ਚੋਰ ਬਚਾ ਲਿਆ। 99 ਵੀ ਤੇ ਚੋਰ ਨੇ। ਸਰਦਾਰ ਕਪੂਰ ਸਿੰਘ ਨੇ ਉਦੋਂ ਇਹਨਾਂ ਅਕਾਲੀਆਂ ਨੂੰ ਕਿਹਾ ਸੀਗਾ ਵੀ ਪੰਥ ਤੇ ਪੰਜਾਬ ਕਿਵੇਂ ਬਚੂ। ਉਹ ਕਹਿੰਦਾ ਸੀ ਪੈਸੇ ਮੈਂ ਦਿੰਦਾ, ਰੱਸੇ ਲੈ ਕੇ ਫਾਹ ਲੈ ਲਓ। ਤੇ ਅੱਜ ਉਹੀ ਗੱਲ ਪੁਰਖਿਆਂ ਦੀ ਮੈਂ ਤੁਹਾਨੂੰ ਕਹਿਣਾ, ਇਹ ਲੋਕ ਰਹਿ ਗਏ ਤੇ ਪੰਥ ਦਾ ਜਨਾਜ਼ਾ ਬੜੀ ਛੇਤੀ ਨਿਕਲੂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਪੰਜਾਬ ਦੇ ਇੱਕ ਅਹਿਮ ਮੁੱਦੇ ਦੀ ਗੱਲ ਕਰਾਂਗੇ, ਕਿਉਂਕਿ ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਅਕਸਰ ਕਿਹਾ ਜਾਂਦਾ, ਪਰ ਪੰਜਾਬ ਦੇ ਨਾਲ ਜੋ ਧੋਖੇ ਹੋਏ, ਪੰਜਾਬ ਦੇ ਨਾਲ ਜੋ ਕੀਤਾ ਗਿਆ, ਉਹ ਹਰ ਇੱਕ ਤੋਂ ਜਾਣੂ ਆ। ਕੋਈ ਵੀ ਉਸ ਤੋਂ ਇਹ ਨਹੀਂ ਹੈਗਾ ਕਿ ਵਾਂਝਾ ਰਿਹਾ ਹੋਵੇ। ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਦੇਵ ਸਿੰਘ ਬਡਾਲਾ ਮੌਜੂਦ ਨੇ, ਰਾਗੀ ਸਿੰਘ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਬਡਾਲਾ ਸਾਹਿਬ, ਪੰਜਾਬ ਦੇ ਨਾਲ ਧੋਖੇ ਧੜੇ ਬਹੁਤ ਹੋ ਗਏ ਆ। ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਕੀ ਉਹ ਇਕੱਲਾ ਕਿਤਾਬਾਂ ਦੇ ਵਿੱਚ ਰਹਿ ਗਿਆ? ਉਸ ਤੇ ਪਹਿਰਾ ਦੇਣ ਦੇ ਲਈ ਕੋਈ ਬਚਿਆ ਨਹੀਂ ਜੀ। ਅੱਜ ਸ਼ੇਰੇ ਪੰਜਾਬ ਦੀ 185ਵੀਂ ਬਰਸੀ ਆ ਜੀ। ਤੇ ਉਹ ਜਿਉਂ ਹੀ ਸੂਰਜ ਅਸਤਿਆ ਤੇ ਉਦੋਂ ਬਾਅਦ ਦੁਬਾਰਾ ਸ਼ੇਰੇ ਪੰਜਾਬ ਪੰਥ ਨੇ ਜਾਂ ਸਾਡੇ ਪੰਜਾਬੀਆਂ ਨੇ ਉਹਨੂੰ ਮੁੜ ਸਰਕਾਰੀ ਖਾਲਸਾ ਦੇ ਰੂਪ ਵਿੱਚ ਨਹੀਂ ਖੜਾ ਕਰ ਸਕੇ, ਜਿਹੜਾ ਕਿ ਸਾਨੂੰ ਕਰਨਾ ਚਾਹੀਦਾ ਸੀਗਾ ਜੀ। ਤੇ ਉਹ ਹੁੰਦਾ ਤੇ ਜ਼ਰੂਰ ਇਹ ਗੱਲ ਅੱਜ ਵੀ ਜਾਣੀ ਜਾਂਦੀ ਕਿ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ। ਜਿਹੜਾ ਗੁਰਾਂ ਦੇ ਨਾਂ ਤੇ ਵਸ ਕੇ ਸਰਕਾਰ ਖਾਲਸਾ ਬਣ ਕੇ ਬੇਗਮਪੁਰੇ ਵਾਲੀ ਗੱਲ ਕਰਦਿਆਂ ਸਮੁੱਚੀ ਲੋਕਾਈ ਨੂੰ ਆਜ਼ਾਦ ਫਿਜ਼ਾ ਦਾ ਨਿੱਘ ਦੇ ਕੇ ਆਪਣੀ ਬੁੱਕਲ 'ਚ ਸਮਾਈ ਬੈਠਾ ਸੀਗਾ। ਹਰੇਕ ਵਰਗ ਦਾ ਬੰਦਾ ਹਰ ਪੱਖ ਤੋਂ ਖੁਸ਼ਹਾਲ, ਕੁੱਲੀ ਗੁੱਲੀ ਜੁੱਲੀ, ਸੁਰੱਖਿਆ ਹੋਂਦ, ਸਿਹਤ, ਸਿੱਖਿਆ ਤੇ ਬੜੇ ਮਾਣ ਨਾਲ ਉਹ ਜ਼ਿੰਦਗੀ ਜਿਉਂਦਾ ਸੀ ਸ਼ੇਰੇ ਪੰਜਾਬ ਵੇਲੇ। ਉਹ ਕਿਤੇ ਨਾ ਕਿਤੇ ਜਿਹੜਾ ਗੁਰਾਂ ਦੇ ਨਾਂ ਤੇ ਵਸਣ ਵਾਲਾ ਪੰਜਾਬ ਸੀ, ਸ਼ੇਰੇ ਪੰਜਾਬ ਦੀ ਘਾਟ ਕਾਰਨ ਤੇ ਵਿਰੋਧੀਆਂ ਦੇ ਹੌਸਲੇ ਬੁਲੰਦ ਹੋਣ ਕਾਰਨ, ਚਾਹੇ ਉਹ ਗੋਰੇ ਧਿਆਨ ਚੰਦ ਡੋਗਰੇ ਸਨ, ਗੋਰੀ ਸਰਕਾਰ ਕਾਂਗਰਸ ਦੀ ਸਰਕਾਰ ਬਣੀ, ਬੀਜੇਪੀ ਅਕਾਲੀ ਦਲ ਬਣਿਆ, ਅੱਜ ਆਮ ਆਦਮੀ ਪਾਰਟੀ ਬਣੀ, ਪੰਜਾਬ ਇਹਨਾਂ ਸਾਰਿਆਂ ਦਾ ਬਣਿਆ। ਇਹ ਪੰਜਾਬ ਦੇ ਨਹੀਂ ਬਣੇ, ਜਿਹਦੇ ਕਰਕੇ ਗੁਰਾਂ ਦੇ ਨਾਂ ਤੇ ਵਸਣ ਵਾਲਾ ਪੰਜਾਬ ਅੱਜ ਬੇਚੈਨ ਤੇ ਬਦਤਰ ਹਾਲਾਤਾਂ ਤੋਂ ਗੁਜ਼ਰਦਾ ਨਜ਼ਰ ਆ ਰਿਹਾ ਹੈ, ਜਿਹਦੇ ਵਿੱਚ ਗੁਰਾਂ ਦੇ ਵਸਣ ਵਾਲਾ ਪੰਜਾਬ ਅੱਜ ਨਸ਼ਿਆਂ ਨਾਲ ਯਾਦ ਕੀਤਾ ਜਾਂਦਾ, ਬੇਰੁਜ਼ਗਾਰੀ। ਜਦੋਂ ਬਡਾਲਾ ਸਾਹਿਬ, ਜਦੋਂ ਸ਼ਾਹ ਮੁਹੰਮਦ ਦਾ ਜੰਗਨਾਮਾ ਪੜ੍ਹਦੇ ਹਾਂ ਤਾਂ ਉਹਦੇ 'ਚ ਕੁਝ ਕੁ ਤੁਕਾਂ ਆਉਂਦੀਆਂ ਨੇ, ਲਾਈਨਾਂ ਆਉਂਦੀਆਂ ਨੇ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਫੌਜਾਂ ਦੋਵੇਂ ਪਾਤਸ਼ਾਹੀ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਕਾਂ ਮਾਰੀਆਂ ਨੇ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਅੱਜ ਪੰਜਾਬ ਕੋਲ ਕੋਈ ਉਹੋ ਜਿਹਾ ਜਰਨੈਲ ਨਹੀਂ ਰਿਹਾ। ਤੇ ਉਹ ਹਾਂ ਉਹੀ ਗੱਲ ਕਰ ਰਹੇ ਹਾਂ ਕਿ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਬੇਰੁਜ਼ਗਾਰੀ, ਨਸ਼ਾ, ਕਰਜ਼ਾ, ਧੋਖਾਧੜੀ, ਕਤਲੋ ਗਾਰਤ, ਜਲਾਲਤ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, 328 ਪਾਵਨ ਸਰੂਪ ਚੋਰੀ ਹੋਣੇ, ਇਨਸਾਫ ਨਾ ਮਿਲਣਾ, ਸਭ ਕਾਹੇ ਨੂੰ ਮੱਦੇ ਨਜ਼ਰ ਰੱਖ ਕੇ ਅੱਜ ਸ਼ੇਰੇ ਪੰਜਾਬ ਨੂੰ ਯਾਦ ਕਰਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਨੂੰ ਯਾਦ ਕਰਦੇ ਹਾਂ, ਇੱਕ ਹਾ ਦਾ ਨਾਅਰਾ ਮਾਰਨ ਲਈ ਆਉਣ ਵਾਲੀ ਪਨੀਰੀ ਜਿਹੜੀ ਨਿਰਾਸ਼ਾਵਾਦੀ ਹੋ ਕੇ ਪੰਜਾਬ ਛੱਡ ਕੇ ਜਾਣ ਨੂੰ ਤਿਆਰ ਬੈਠੀ ਹੈ, ਉਹਨਾਂ ਨੂੰ ਮੁੜ ਕਲਾਵੇ 'ਚ ਲੈਣ ਲਈ ਅੱਜ ਸ਼ੇਰੇ ਪੰਜਾਬ ਦਲ ਦਾ ਆਗਾਜ਼ ਇਸੇ ਲਈ ਕੀਤਾ ਹੈ ਕਿ ਸ਼ਾਇਦ ਸਾਨੂੰ ਸਾਡੀ ਨੌਜਵਾਨੀ ਦੇ ਵਿੱਚੋਂ ਮੁੜ ਸ਼ੇਰੇ ਪੰਜਾਬ ਮਿਲ ਸਕੇ। ਕਦੇ ਮਹਾਰਾਣੀ ਜਿੰਦਾ ਨੇ ਵੀ ਕਿਹਾ ਸੀ, ਪੁੱਤ ਤੇਰੇ ਮੂੰਹ ਤੇ ਮੋਰ ਹੈ ਨਹੀਂ, ਦਲੀਪ ਸਿਰ ਤੇ ਕੇਸ ਹੈ ਨਹੀਂ, ਮੈਂ ਮਰੀ ਨਹੀਂ ਜਿਉਂਦੀ ਇਸ ਕਰਕੇ ਆ ਕਿ ਜੇ ਮੋਰ ਬਚ ਗਈ ਹੋਈ ਤੇ ਸਰਕਾਰ ਖਾਲਸਾ ਮੁੜ ਕੇ ਆਜੂ, ਸ਼ੇਰੇ ਪੰਜਾਬ ਆ ਜਾਏਗਾ। ਹੁਣ ਅਸਾਰ ਨਹੀਂ ਰਹੇ। ਇਹ ਗੱਲ ਸੁਣ ਕੇ ਦਲੀਪ ਨੇ ਆਖਿਆ ਸੀ, ਰੱਬਾ ਮਾਂ ਮੇਰੀ ਨੂੰ ਮਰਨ ਨਾ ਦੇਈਂ, ਮੈਂ ਮੋਰ ਵਾਪਸ ਲਿਆਵਾਂਗਾ ਤਾਂ ਕਿ ਗੁਰਾਂ ਦੇ ਨਾਂ ਤੇ ਵਸਣ ਵਾਲੇ ਪੰਜਾਬ ਨੂੰ ਮੁੜ ਸਰਕਾਰੀ ਖਾਲਸਾ ਦਿੱਤੀ ਜਾ ਸਕੇ। ਔਰ ਵਾਕਈ ਦਲੀਪ ਨੇ ਅੰਮ੍ਰਿਤ ਛਕਿਆ ਸੀਗਾ, ਸਿੰਘ ਸੱਜਿਆ। ਵੱਖਰੀ ਗੱਲ ਸਮੇਂ ਨੇ ਔਲਾਦ ਨੂੰ ਪੰਜਾਬ ਤੱਕ ਨਹੀਂ ਜਾਣ ਦਿੱਤਾ, ਪੰਜਾਬ ਨੂੰ ਔਲਾਦ ਤੱਕ ਨਹੀਂ ਜਾਣ ਦਿੱਤਾ। ਇਸ ਲਈ ਅਸੀਂ ਉਹਦੀ ਭਰਪਾਈ ਲਈ ਅੱਜ ਦੀ ਨੌਜਵਾਨੀ ਨੂੰ ਕਵਾਂਗੇ, ਮੋਰ ਬਚਾ ਲਓ, ਸ਼ੇਰੇ ਪੰਜਾਬ ਮੁੜ ਬਹਾਲ ਹੋ ਸਕਦਾ। ਤੁਸੀਂ ਖਾਲਸਾ ਰਾਜ ਦੀ ਗੱਲ ਕਰ ਰਹੇ ਹੋ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀ 1849 ਤੋਂ ਬਾਅਦ ਉਹ ਸੂਰਜ ਮੁੜ ਕੇ ਚੜ੍ਹਿਆ ਹੀ ਨਹੀਂ। ਜਿਹੜਾ ਖਾਲਸਾ ਰਾਜ ਦੀ ਗੱਲ ਕਰਦਾ ਉਹ ਖਾਲਿਸਤਾਨੀ ਜਾਂ ਅੱਤਵਾਦੀ ਗਿਣਿਆ ਜਾਂਦਾ? ਨਹੀਂ, ਖਾਲ ਸਰਕਾਰ ਦੇ ਵਿੱਚ ਬਹੁ ਗਿਣਤੀ ਮੁਸਲਿਮ ਲੋਕ ਸੀਗੇ, ਬਹੁ ਗਿਣਤੀ ਹਿੰਦੂ ਭਰਾਵਾਂ ਦੀ ਗਿਣਤੀ ਸੀ, ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ, ਮਿਸਲਾਂ ਵੇਲੇ ਵੀ ਤੇ ਸ਼ੇਰੇ ਪੰਜਾਬ ਵੇਲੇ ਵੀ, ਕਿਉਂਕਿ ਸਿੱਖ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਗਏ, ਜੰਗਲਾਂ 'ਚ ਰਹਿ ਗਏ, ਜੰਗਾਂ ਯੁੱਧਾਂ 'ਚ ਜ਼ਬਰ ਜ਼ੁਲਮ ਦੇ ਖਿਲਾਫ ਲੜਦਿਆਂ ਵੱਡਾ ਖਮਿਆਜਾ ਉਹਨਾਂ ਨੂੰ ਜਾਨੀ ਤੇ ਮਾਲੀ ਭੁਗਤਣਾ ਪਿਆ, ਜਿਹੜਾ ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਪੰਜਾਬ ਲਈ, ਪੰਜਾਬੀਅਤ ਲਈ, ਮਨੁੱਖੀ ਅਧਿਕਾਰਾਂ ਲਈ, ਲੁਕਾਈ ਲਈ। ਉਹ ਸਾਰਾ ਕੁਝ ਹੋਇਆ ਤੇ ਸਰਕਾਰੀ ਖਾਲਸਾ ਦੇ ਵਿੱਚ ਹਿੰਦੂ ਮੁਸਲਿਮ ਭਰਾ ਬੈਠਦੇ ਆ, ਬਹੁ ਗਿਣਤੀ ਉਹਨਾਂ ਦੀ ਆ, ਉਹਨਾਂ ਦੇ ਬਾਵਜੂਦ 40-50 ਸਾਲ ਦੇ ਕਰੀਬ ਸਰਕਾਰ ਖਾਲਸਾ ਚੱਲਦੀ ਹੈ। ਤੇ ਇੱਥੋਂ ਸਮਝ ਆਉਣਾ ਚਾਹੀਦਾ ਹੈ ਕਿ ਇਹ ਫਿਰਕਾ ਪ੍ਰਸਤੀ ਦੀ ਸਰਕਾਰ ਨਹੀਂ ਸੀ, ਇਹ ਮਾਨਵਤਾ ਪ੍ਰਸਤੀ ਲੋਕਤੰਤਰ ਦੀ ਸਰਕਾਰ ਸੀ ਜਿਹੜੀ ਸ਼ੇਰੇ ਪੰਜਾਬ ਨੇ ਦਿੱਤੀ ਹੈ। ਔਰ ਉਦੋਂ ਬਾਅਦ ਜਿਹੜੇ ਭੁਲੇਖੇ ਪਾਏ ਗਏ ਵੀ ਸਰਕਾਰੀ ਖਾਲਸਾ ਨੂੰ ਕਈ ਢੰਗਾਂ ਤਰੀਕਾਂ ਨਾਲ ਪੇਸ਼ ਕੀਤਾ, ਕਿਉਂਕਿ ਦੁਸ਼ਮਣ ਚਾਹੁੰਦਾ ਹੈ ਇਹ ਦੁਬਾਰਾ ਕਿਤੇ ਸ਼ੇਰੇ ਪੰਜਾਬ ਧਰਤੀ ਤੇ ਨਾ ਪੈਦਾ ਹੋਵੇ, ਤਾਂ ਕਿ ਮੁੜ ਆਜ਼ਾਦ ਫਿਜ਼ਾ ਦਾ ਨਿੱਘ ਇਹਨਾਂ ਲੋਕਾਂ ਨੂੰ ਮਿਲ ਨਾ ਸਕੇ। ਤੇ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਅੰਬੇਦਕਰ ਸਾਹਿਬ ਦਾ ਕਿੱਸਾ ਪੜ੍ਹਦੇ ਆ ਕਿ ਉਹਨੂੰ ਅੰਮ੍ਰਿਤ ਛਕਣ ਤੋਂ ਰੋਕਿਆ ਗਿਆ, ਜਾਂ ਉਹਨਾਂ ਨੇ ਗਾਂਧੀ ਨੂੰ ਪੁੱਛ ਲਿਆ ਮੈਂ ਅੰਮ੍ਰਿਤ ਛਕਣਾ ਕਿ ਨਹੀਂ, ਇਹ ਵੀ ਉਸੇ ਕੜੀ ਦਾ ਹਿੱਸਾ ਸੀ ਵੀ ਜੇ ਨੀਵੇਂ ਲੋਕ ਇਹਨਾਂ ਮੁਤਾਬਕ ਨੀਵੇਂ ਪਛੜੇ ਲੋਕ ਖਾਲਸੇ ਦੀ ਪੌਲ ਤੱਕ ਪਹੁੰਚ ਗਏ, ਇਹ ਮੁੜ ਸਰਕਾਰ ਖਾਲਸਾ ਬਣਾ ਸਕਦੇ ਆ। ਤੇ ਅੰਬੇਦਕਰ ਸਾਹਿਬ ਨੂੰ ਰੋਕਣ ਦਾ ਵੀ ਉਹੀ ਇੱਕ ਕੰਮ ਸੀ ਜੇ ਚੋਂ ਕਾਮਯਾਬ ਹੋਏ ਆ। ਤੁਹਾਡਾ ਮਕਸਦ ਕੀ ਆ? ਤੁਸੀਂ ਸ਼ੇਰੇ ਪੰਜਾਬ ਦਲ ਬਣਾਇਆ, ਇੱਕ ਲੋਕਾਂ ਦੇ ਸਾਹਮਣੇ ਅੱਜ ਉਸ ਦਾ ਆਗਾਜ਼ ਕਰਤਾ। ਇਸ ਤੋਂ ਪਹਿਲਾਂ ਵੀ ਤੁਸੀਂ ਇੱਕ ਦਲ ਬਣਾਇਆ ਸੀ ਜਿਹੜਾ ਕਿ 328 ਸਰੂਪਾਂ ਨੂੰ ਲੈ ਕੇ ਇੱਕ ਮੋਰਚਾ ਵੀ ਚੱਲ ਰਿਹਾ ਹੈਗਾ। ਉਹ ਅਜੇ ਵੀ ਚੱਲ ਰਿਹਾ ਜੀ, ਉਹ ਤੇ ਚੱਲਣਾ ਆ ਕਿੰਨਾ ਚਿਰ, ਜਿੰਨਾ ਚਿਰ ਅਸੀਂ ਇਨਸਾਫ ਨਹੀਂ ਲੈ ਲੈਂਦੇ। ਬੇਸ਼ੱਕ ਸਾਨੂੰ 44 ਮਹੀਨੇ ਹੋ ਗਏ, ਸਿੱਖ ਸਦਭਾਵਨਾ ਦਲ ਵੱਲੋਂ ਅਸੀਂ ਉੱਥੇ ਆਪਣੀਆਂ ਗਤੀਵਿਧੀਆਂ ਤੋਰੀਆਂ ਸ਼ੁਰੂ ਕੀਤੀਆਂ। ਹੁਣ ਬਹੁ ਗਿਣਤੀ ਨੌਜਵਾਨੀ ਜਿਹੜੇ ਲੋਕ ਸਿਆਸੀ ਲੋਕਾਂ ਤੇ ਪਾਰਟੀਆਂ ਤੋਂ ਤੰਗ ਆ ਕੇ ਰਾਜਨੀਤੀ ਨੂੰ ਇੱਕ ਗੰਦ ਕਹਿ ਕੇ ਤੇ ਇੱਕ ਪਾਸਾ ਕਰ ਗਿਆ, ਕਿਉਂਕਿ ਚੰਗੇ ਲੋਕਾਂ ਦਾ ਰਾਜਨੀਤੀ 'ਚ ਆ ਕੇ ਗੰਦ ਕੱਢਣਾ ਜ਼ਰੂਰੀ ਹੈ, ਨਾ ਕਿ ਚੰਗੇ ਲੋਕ ਰਾਜਨੀਤੀ ਨੂੰ ਗੰਦ ਕਹਿ ਕੇ ਤੇ ਇਹਨਾਂ ਲੋਕਾਂ ਲਈ ਛੱਡ ਕੇ ਤੇ ਆਪ ਪਾਸੇ ਹੋ ਜਾਣ। ਇਸ ਲਈ ਉਹਨਾਂ ਨੌਜਵਾਨਾਂ ਲਈ ਇੱਕ ਮੰਗ ਵੀ ਸੀ, ਉਪਰਾਲਾ ਕੀਤਾ
ਕਿ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਏ। ਤੇ ਕੁਝ ਲੋਕ ਇਹ ਸੋਚਦੇ ਸੀ ਭਾਈ ਸਾਹਿਬ ਹੋਣੀ ਮੰਨ ਲਓ ਕੱਲ ਨੂੰ ਸਫਲ ਹੋ ਜਾਂਦੇ ਆ, ਇਹਨਾਂ ਨੂੰ ਸ਼੍ਰੋਮਣੀ ਕਮੇਟੀ ਮਿਲ ਜਾਂਦੀ ਆ, ਨਾ ਇਹਨਾਂ ਨੇ ਗੋਲਕ ਚੋਰੀ ਕਰਨੀ ਹੈ, ਨਾ ਇਹ ਪ੍ਰਧਾਨਗੀ ਦੇ ਭੁੱਖੇ ਨੇ, ਪਰ ਸਾਡੇ ਜਿਹੜੇ ਕੰਮ ਹੋਣਗੇ, ਸਾਡੇ ਨਾਲ ਧੱਕੇ ਜਿਹੜੇ ਆ ਉਹ ਕਿਤੇ ਪ੍ਰਸ਼ਾਸਨ 'ਚ ਹੁੰਦੇ ਨੇ, ਕਿਤੇ ਹੋਰ ਥਾਂ ਤੇ ਹੁੰਦੇ ਨੇ, ਤੇ ਉਹ ਸਮੇਂ ਦੀ ਰਾਜ ਸੱਤਾ ਤੋਂ ਬਿਨਾਂ ਹੱਲ ਨਹੀਂ ਹੋ ਸਕਦੇ। ਤੇ ਉੱਥੇ ਸਾਡੇ ਲਈ ਕੀ ਹੈ, ਇਸ ਲਈ ਉਹ ਵੀ ਜਿਹੜੀ ਕਮੀ ਸੀ ਅਸੀਂ ਮਹਿਸੂਸ ਕਰਦੇ ਸਾਂ। ਤੁਹਾਡੇ ਕੀ ਤਹਈਏ ਰਹਿਣਗੇ ਜਿਹੜੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਵੱਖੋ ਵੱਖਰੇ ਧਰਮਾਂ ਦੇ ਨਾਂ ਤੇ, ਜਾਤਾਂ ਦੇ ਨਾਂ ਤੇ ਬਣਾਏ ਗਏ ਨੇ? ਤੁਸੀਂ 328 ਸਰੂਪਾਂ ਦੀ ਗੱਲ ਕਰਦੇ ਹੋ, ਧਰਮ ਦੀ ਗੱਲ ਕਰਦੇ ਹੋ। ਹਾਂ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਵੀ ਵੱਖ-ਵੱਖ ਜਾਤਾਂ ਦੇ ਨਾਂ ਤੇ ਬਣਾਏ ਗਏ ਆ, ਅਸੀਂ ਉਸੇ ਹੀ ਭਰਪਾਈ ਨੂੰ ਮੁੱਖ ਰੱਖ ਕੇ ਸਿੱਖ ਸਦਭਾਵਨਾ ਦਲ ਬਣਾ ਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਕੀਤੀ ਹੈ। ਉਸੇ ਨੂੰ ਮੁੱਖ ਰੱਖ ਕੇ ਸਰਕਾਰੀ ਖਾਲਸਾ ਦੀ ਗੱਲ ਕਰ ਰਹੇ ਹਾਂ। ਉਸ ਵਕਤ ਵੀ ਦਰਬਾਰ ਸਾਹਿਬ ਦੇ ਵਿੱਚੋਂ ਪਛੜੀਆਂ ਤੇ ਨੀਵੀਆਂ ਜਾਤੀਆਂ ਕਹਿ ਕੇ ਪੁਜਾਰੀਆਂ ਨੇ ਦੇਗ ਬੰਦ ਕਰ ਦਿੱਤੀ ਸੀ। ਤੇ ਸਾਡੇ ਵਿੱਚ ਅੱਜ ਭਾਈ ਰੁਕਨਦੀਨ ਜਿਹੜੇ ਕਰੀਮ ਬਖਸ਼ ਮੌਲਵੀ ਦੇ ਪੁੱਤਰ ਅੰਮ੍ਰਿਤ ਛਕ ਸਿੰਘ ਸੱਜੇ, ਕਰੀਮ ਬਖਸ਼ ਮੌਲਵੀ ਸੰਤ ਲਖਵੀਰ ਸਿੰਘ ਬਣੇ ਤੇ ਪੁੱਤਰ ਰੁਕਨਦੀਨ ਭਾਈ ਮਹਿਤਾਬ ਸਿੰਘ ਬਣਿਆ, ਜਿਨ੍ਹਾਂ ਪਿੰਡਾਂ 'ਚ ਜਾ ਕੇ ਨੀਵੀਂ ਜਾਤੀ ਦੇ ਲੋਕਾਂ ਨੂੰ ਇਕੱਠੇ ਕਰਕੇ ਜੇਲਿਆਂ ਵਾਲੇ ਬਾਗ 'ਚ ਲਿਆ ਕੇ ਅੰਮ੍ਰਿਤ ਛਕਾ ਕੇ ਤੇ ਖਾਲਸਾ ਬਰਾਦਰੀ ਦਾ ਨਾਂ ਦਿੱਤਾ। ਜਿਨ੍ਹਾਂ ਨੂੰ ਦਰਬਾਰ ਸਾਹਿਬ ਨਹੀਂ ਸੀ ਵੜਨ ਦਿੰਦੇ, ਇਹ ਨੀਵੀਂ ਜਾਤੀ ਵਾਲੇ ਲੋਕ ਨੇ। ਹੁਣ ਉਹ ਜਦੋਂ ਖਾਲਸਾ ਬਰਾਦਰੀ ਬਣ ਕੇ ਗਏ ਤੇ ਫਿਰ ਜਿਹਨੂੰ ਪੁਜਾਰੀ ਪੁੱਛਦਾ ਤੂੰ ਕੌਣ, ਕਹਿੰਦਾ ਖਾਲਸਾ। ਤੂੰ ਕੌਣ ਹੈ? ਖਾਲਸਾ। ਜਦੋਂ ਸਾਰੇ ਖਾਲਸੇ ਬਣੇ ਤੇ ਜਿਨ੍ਹਾਂ ਦੀ ਦੇਗ ਨਹੀਂ ਸੀ ਹੁੰਦੀ ਉਹਨਾਂ ਦੀ ਫਿਰ ਸ਼੍ਰੋਮਣੀ ਕਮੇਟੀ ਬਣੀ, ਉਹਨਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਣਿਆ। ਇਹ ਵੱਖਰੀ ਗੱਲ ਆ ਕਿ ਅੱਜ ਲੋਕ ਬਹਿਰੂਪੀਆਂ ਨੇ ਪਰਦੇ ਪਾ ਦਿੱਤੇ ਨੇ। ਨੀਵੇਂ ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਉਹਨਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ 1920 ਦੇ ਵਿੱਚ ਖਾਲਸਾ ਬਰਾਦਰੀ ਬਣਾ ਕੇ ਪੈਦਾ ਕੀਤੀ ਹੈ। ਤੇ ਜੇ ਸਰਕਾਰੀ ਖਾਲਸਾ ਬਣੀ ਹੈ ਤੇ ਉਹ ਵੀ ਉਹਨਾਂ ਲੋਕਾਂ ਚੋਂ ਬਣਾਈ ਗਈ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਦੋ ਫਾੜ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਾਗੀ ਧੜਾ ਕਹਿੰਦਾ ਅਸੀਂ ਮੁੜ ਸਿਧਾਂਤਾਂ ਦੀ ਗੱਲ ਕਰਾਂਗੇ, ਮੁੜ ਤੋਂ ਜਿਹੜਾ ਅਕਾਲੀ ਦਲ ਨੂੰ ਸਰਜੀਤ ਕਰਨ ਦੀ ਲੋੜ ਆ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਅਕਾਲ ਨੂੰ ਪੂਜਣ ਵਾਲਾ, ਉਹ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਨੇ। ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਨਾ ਤਾਂ ਦਫਾੜ ਸੀ, ਨਾ ਹੈਗੇ ਆ, ਨਾ ਹੋਣੇ ਆ। ਇਹ ਜਿਹੜੇ ਹੋਏ ਆ ਇਹ ਦਫਾੜ ਨਹੀਂ ਹੋਏ। ਇਹਨਾਂ ਦਾ ਪਿਛੋਕੜ ਵੇਖੋ, ਪਹਿਲਾਂ ਵੀ ਕਈ ਵਾਰੀ ਅੱਡ ਹੋਏ ਆ, ਇਕੱਠੇ ਹੋਏ ਆ, ਅੱਜ ਨਵੇਂ ਨਹੀਂ ਹੋਏ। ਕਈ ਵਾਰੀ ਆਏ ਤੇ ਕਈ ਵਾਰੀ ਗਏ। ਇਹ ਮੁੱਖ ਕੁਰਸੀ, ਪੈਸਾ, ਚੌਧਰ ਤੇ ਸਮੇਂ ਨੂੰ ਜਿੱਤ ਨੂੰ ਮੁੱਖ ਰੱਖ ਕੇ ਡਰਾਮੇ ਕਰਦੇ ਆ। ਤੇ ਇਹ ਬਾਦਲ ਦਲ ਆ, ਅਕਾਲੀ ਦਲ ਨਹੀਂ। ਜੇ ਅਕਾਲੀ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਚੁੱਪ ਰਹਿੰਦੇ, ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿੰਦੇ। ਅਕਾਲੀ ਹੁੰਦੇ ਤੇ ਬੇਅਦਬੀ ਕਾਂਡ ਤੇ ਚੁੱਪ ਕਿਉਂ ਰਹਿੰਦੇ? ਅਕਾਲੀ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਲਈ ਜਿਹੜੇ ਬੱਚੇ ਸਿੱਖਾਂ ਦੇ ਇਨਸਾਫ ਮੰਗ ਰਹੇ ਸੀ, ਸਰਕਾਰ ਇਹਨਾਂ ਦੀ ਸੀ, ਉਹਨਾਂ ਨੂੰ ਗੋਲੀਆਂ ਮਾਰਦੇ ਤੇ ਗੋਲੀ ਮਾਰਨ ਵਾਲੇ ਅਫਸਰਾਂ ਨੂੰ ਇਹ ਫੀਤੀਆਂ ਲਾਉਂਦੇ। ਇਹ ਕਿਹੜੇ ਅਕਾਲੀ ਦਲ ਦੀ ਗੱਲ ਕਰਦੇ? ਇਸ ਲਈ ਇਹ ਬਾਦਲ ਦਲ ਬਚਾਉਣ ਤੇ ਲੱਗੇ ਹੋਏ ਆ। ਉਹਦੇ ਵਿੱਚ ਉਹ ਚਾਹੁੰਦੇ ਨੇ ਵੀ ਇੱਕ ਬੰਦੇ ਦੀ ਬਲੀ ਲੈ ਕੇ 99 ਚੋਰ ਬਚਾ ਲਓ। 99 ਵੀ ਤੇ ਚੋਰ ਨੇ, ਉਹ ਕਿੱਥੇ ਜਾਣਗੇ? ਉਹ ਵੀ ਤੇ ਨਾਲ ਹੀ ਸੀ। ਇਹ ਆਲੀ ਬਾਬਾ 40 ਚੋਰ ਇਕੱਠੇ ਹੀ ਆ ਤੇ ਅੱਜ ਇੱਕੋ ਆਲੀ ਬਾਬਾ ਰਹਿ ਗਿਆ, ਉਹਦੀ ਬਲੀ ਲੈ ਕੇ ਬਾਕੀ 40 ਦਾ ਕੀ ਕਰਨਾ ਤੁਸੀਂ? ਇਸ ਲਈ ਇਹ ਡਰਾਮਾ ਆ, ਇਹਦੇ ਲਈ ਸਾਰੇ ਗੁਨਾਹਗਾਰ ਨੇ। ਰਹੀ ਗੱਲ ਅਕਾਲੀ ਦਲ ਬਚਣ, ਪੰਥ ਪੰਜਾਬ ਬਚਾਉਣ ਦੀ, ਸਰਦਾਰ ਕਪੂਰ ਸਿੰਘ ਨੇ ਉਦੋਂ ਇਹਨਾਂ ਅਕਾਲੀਆਂ ਨੂੰ ਹੀ ਕਿਹਾ ਸੀਗਾ ਵੀ ਪੰਥ ਤੇ ਪੰਜਾਬ ਕਿਵੇਂ ਬਚੂ। ਉਹ ਕਹਿੰਦਾ ਸੀ ਪੈਸੇ ਮੈਂ ਦਿੰਦਾ, ਰੱਸੇ ਲੈ ਕੇ ਫਾਹ ਲੈ ਲਓ, ਜਿੱਦਣੇ ਮਰ ਜਾਣਗੇ ਪੰਥ ਤੇ ਪੰਜਾਬ ਅਕਾਲੀ ਬਚ ਜੂ, ਤੇ ਜੇ ਇਹ ਰਹਿ ਗਏ ਤੇ ਫਿਰ ਅਕਾਲੀ ਤੇ ਪੰਥ ਪੰਜਾਬ ਨੂੰ ਫਾਹੇ ਲੱਗਣ ਤੋਂ ਕੋਈ ਨਹੀਂ ਬਚਾ ਸਕਦਾ। ਇਹ ਸ਼ਬਦ ਸਰਦਾਰ ਕਪੂਰ ਸਿੰਘ ਹੋਣਾ ਦੇ ਮੈਂ ਦੁਹਰਾ ਰਿਹਾ। ਤੇ ਅੱਜ ਉਹੀ ਗੱਲ ਪੁਰਖਿਆਂ ਦੀ ਮੈਂ ਤੁਹਾਨੂੰ ਕਹਿਣਾ, ਇਹ ਲੋਕ ਰਹਿ ਗਏ ਤੇ ਪੰਥ ਦਾ ਜਨਾਜ਼ਾ ਬੜੀ ਛੇਤੀ ਨਿਕਲੂ, ਸਿਵਿਆਂ ਤੱਕ ਚਲਿਆ ਗਿਆ। ਜਨਾਜ਼ਾ ਤਾਂ ਹੁਣ ਵੀ ਨਿਕਲ ਰਿਹਾ, ਸਿੱਖਾਂ ਦੇ ਖਿਲਾਫ ਬੋਲ ਰਹੇ ਆ।
ਨਹੀਂ, ਸਿੱਖ ਸਿੱਖ ਦੇ ਖਿਲਾਫ ਨਹੀਂ ਬੋਲਦਾ। ਜੇ ਸਿੱਖ ਸਿੱਖ ਦੇ ਖਿਲਾਫ ਆ ਤੇ ਫਿਰ ਤਾਂ ਉਹ ਗੱਲ ਹੀ ਨਹੀਂ ਰਹਿ ਜਾਂਦੀ, ਕਿਉਂਕਿ ਮੈਂ ਫਿਰ ਬੇਨਤੀ ਕਰਦਾ ਆ, ਸਿੱਖ ਝੂਠ ਦੇ ਖਿਲਾਫ ਬੋਲ ਸਕਦਾ ਹੈ। ਤੁਸੀਂ ਮੇਰੇ ਨਾਲ ਕੋਈ ਕਮਿਟਮੈਂਟ ਕਰਕੇ ਮੁਕਰਦੇ ਹੋ, ਮੈਂ ਤੁਹਾਨੂੰ ਕਹਿ ਸਕਦਾ ਤੁਸੀਂ ਗਲਤ ਕੀਤਾ, ਪਰ ਸਿੱਖ ਸਿੱਖ ਦੇ ਖਿਲਾਫ ਨਹੀਂ ਬੋਲ ਸਕਦਾ, ਨਾ ਬੋਲਦਾ ਆ, ਉੱਥੇ ਖੜਾ ਹੈ। ਤੇ ਜੇ ਇਹ ਅੱਜ ਧੜੇਬਾਜ਼ੀਆਂ ਬਣਾ ਕੇ ਇੱਕ ਦੂਜੇ ਦੀ ਉੱਥੇ ਮਿੱਟੀ ਪੁੱਟਦੇ ਆ, ਤੇ ਫਿਰ ਉੱਥੇ ਉਹ ਸਿੱਖੀ ਵਾਲੀ ਕਹਾਣੀ ਤਾਂ ਕੋਈ ਹੈ ਨਹੀਂ, ਸਿੱਖੀ ਤਾਂ ਬਦਨਾਮ ਹੋ ਗਈ। ਫਰੀਦਕੋਟ ਹਲਕੇ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ ਹੋ ਤੁਸੀਂ, ਹਰੇਕ ਪੱਤਰਕਾਰ ਨੇ ਸਵਾਲ ਕੀਤਾ, ਸੋਚਿਆ ਅਸੀਂ ਵੀ ਕਰ ਲਈਏ। ਉਹ ਰਹੇ ਨਹੀਂ, ਰੱਖਿਆ ਗਿਆ, ਦੂਸ਼ਣਬਾਜ਼ੀ ਕੀਤੀ ਗਈ, ਮੇਰੀ ਨਸਲ ਕੁਸ਼ੀ, ਮੇਰੀ ਕਿਰਦਾਰ ਕੁਸ਼ੀ ਕੀਤੀ ਗਈ ਹੈ। ਸ਼ਹੀਦ ਮੋਹਰਾ ਬਣਾਏ ਗਏ, ਪੰਥ ਮੋਹਰਾ ਬਣਾਇਆ ਗਿਆ, ਸੱਚਾਈ ਕਿਤੇ ਹੋਰ ਖੜੀ ਹੈ। ਅਸੀਂ ਬੰਦਾ ਨਹੀਂ ਖੜਾ ਕੀਤਾ, ਇਹ ਸਾਡੇ ਸਾਹਮਣੇ ਖੜੇ ਹੋਏ ਆ। ਇਹ ਪੰਥ ਨੇ, ਮੈਂ ਪੰਥ ਤੋਂ ਬਾਹਰ ਕਿਵੇਂ ਸੀ? ਫਿਰ ਇੱਕ ਗੱਲ ਮੰਨ ਲਓ, ਫਲਾਣੇ ਥਾਂ ਤੇ ਖੜਨਾ ਹੈ, ਮੈਨੂੰ ਪਤਾ ਲੱਗਿਆ ਵੀ ਤੁਸੀਂ ਖੜ ਰਹੇ, ਤੇ ਮੈਂ ਆਪਣੇ ਤੋਂ ਪਹਿਲਾਂ ਤੁਹਾਨੂੰ ਫੋਨ ਕਰ ਰਿਹਾ, ਖੜਨ ਤੋਂ ਪਹਿਲਾਂ। ਹੁਣ ਪੰਥਕ ਮੈਂ ਆ ਕਿ ਉਹ ਆ? ਮੈਂ ਤੁਹਾਨੂੰ ਕਾਲ ਕਰਕੇ ਕਹਿ ਰਿਹਾ, ਭਾਈ ਸਾਹਿਬ ਤੁਸੀਂ ਫਲਾਣੇ ਤਾਂ ਖੜੇ ਹੋ ਰਹੇ ਹੋ, ਤੇ ਫਿਰ ਅਸੀਂ ਆਪਣਾ ਬੰਦਾ ਨਾ ਖੜਾ ਕਰਕੇ ਤੁਹਾਡੇ ਮਗਰ ਆਵਾਂਗੇ, ਬਸ਼ਰਤ ਤੁਸੀਂ ਪੰਥ ਵੱਲੋਂ ਆਜ਼ਾਦ ਹੋਵੋਗੇ। ਤੇ ਤੁਸੀਂ ਜਵਾਬ ਹੀ ਨਹੀਂ ਦੇ ਰਹੇ। ਦੂਸਰੀ ਦਫਾ ਮੈਂ ਤੁਹਾਡੇ ਘਰੇ ਬੰਦੇ ਭੇਜਦਾ ਹਾਂ, ਤੁਸੀਂ ਫਿਰ ਮੈਨੂੰ ਨਹੀਂ ਕੁਝ ਦੱਸ ਰਹੇ। ਤੀਸਰੀ ਦਫਾ ਮੈਂ ਤੁਹਾਡੇ ਬੰਦਿਆਂ ਨੂੰ ਮਿਲ ਕੇ ਆਉਣਾ ਹੈ, ਉਹ ਕਹਿੰਦੇ ਸਾਡੀ ਕੋਈ ਗੱਲ ਨਹੀਂ ਨਿਬੜ ਰਹੀ, ਤੁਸੀਂ ਆਪਣਾ ਦੇਖੋ ਜੀ। ਤੇ ਤੁਸੀਂ 10 ਦਿਨ ਪਹਿਲਾਂ ਅਰਦਾਸ ਕਰਕੇ ਕਾਗਜ਼ ਭਰ ਆਉਂਦੇ ਹੋ, ਤੇ ਉੱਥੇ ਖਬਰ ਲੱਗਦੀ ਹੈ ਕਿ ਪਹਿਲੇ ਦਿਨ ਪੂਰੇ ਪੰਜਾਬ 'ਚ ਪਹਿਲਾ ਬੰਦਾ ਫਰੀਦਕੋਟ ਤੋਂ ਕਾਗਜ਼ ਕੈਪਟਨ ਬਹਾਦਰ ਸਿੰਘ ਭਰਦਾ ਹੈ। ਤੇ ਉਦੋਂ ਬਾਅਦ 7ਵੇਂ ਦਿਨ ਤੁਸੀਂ ਉਹਦੇ ਸਾਹਮਣੇ ਖਲੋ ਕੇ ਆਖੋ ਤੂੰ ਮੇਰੇ ਖਿਲਾਫ ਖੜ ਗਿਆ। ਅਰਦਾਸ ਕਰਕੇ ਇਸ ਲਈ ਰੱਖਿਆ ਗਿਆ। ਕਰਤਾਰ ਕੁਸ਼ੀ ਜਿਹੜੀ ਕਦੇ ਦੁਸ਼ਮਣ ਨੇ ਵੀ ਨਹੀਂ ਸੀ ਕੀਤੀ, ਉਹ ਸਾਡੀ ਕਰਨ ਦੀ ਟੇਢੇ ਢੰਗ ਨਾਲ ਕੀਤੀ ਗਈ, ਔਰ ਉਹਦੇ 'ਚ ਮੋਹਰਾ ਪੰਥ ਨੂੰ ਬਣਾ ਲਿਆ ਜਾਂ ਸ਼ਹੀਦ ਨੂੰ ਬਣਾ ਲਿਆ, ਜਦ ਕਿ ਅਸੀਂ ਸ਼ਹੀਦਾਂ ਦੇ ਵਾਰਸ ਸੀ, ਹੈ ਤੇ ਰਹਿਣਾ ਹੈ। ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਹੁਣ ਤੱਕ ਸੇਵਾਵਾਂ ਲਈਆਂ ਨੇ, ਮਹਾਰਾਜ ਗਾਂ ਵੀ ਲੈਂਦੇ ਰਹਿਣਗੇ, ਕੋਈ ਸਾਨ ਨਹੀਂ ਹੈ। ਅਫਸੋਸ ਹੁੰਦਾ ਕਿਸੇ ਦੀ ਹੈ? ਅਫਸੋਸ ਹੁੰਦਾ ਕਿਸ ਗੱਲ ਦਾ? ਵੀ ਪਹਿਲਾਂ ਹਜ਼ੂਰੀ ਰਾਗੀ ਸੀ, ਉੱਥੋਂ ਦਰਬਾਰ ਸਾਹਿਬ ਤੋਂ ਬਾਹਰ ਭੇਜਤਾ, ਅਫਸੋਸ ਨਹੀਂ, ਮਾਣ ਹੁੰਦਾ ਹੈ। ਮਾਣ ਹੁੰਦਾ ਆ ਕਿ ਮੇਰੇ ਨਾਲ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ 'ਚ ਨਹੀਂ ਬੋਲ ਸਕੇ, ਪਰ ਬਾਦਲਕਿਆਂ ਦੀ ਹਾਂ 'ਚ ਹਾਂ ਮਿਲਾ ਕੇ ਨੌਕਰੀ ਬਚਾਈ ਹੈ। ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ, ਮਹਾਰਾਜ ਜੀ ਦੇ ਅਦਬ ਲਈ, ਸਤਿਕਾਰ ਲਈ ਹਾਂ ਦਾ ਨਾਰਾ ਮਾਰ ਕੇ ਜੇ ਨੌਕਰੀ ਦੀ ਵੀ ਕੁਰਬਾਨੀ ਹੋਈ ਆ ਤੇ ਸਾਨੂੰ ਮਾਣ ਹੈ। ਕੁਝ ਲੋਕ ਰਿਟਾਇਰਮੈਂਟ ਜਾਂ ਕੁਰਸੀ ਤੇ ਲੱਥਣ ਤੋਂ ਬਾਅਦ ਪੰਥਕ ਬਣਦੇ ਆ, ਤੇ ਸਾਨੂੰ ਮਾਣ ਹੈ ਕਿ ਅਸੀਂ ਪੰਥਕ ਬਣ ਕੇ ਲੱਥੇ ਆ। ਪਿੱਛੇ ਕੌਣ ਖੜਾ ਤੁਹਾਡੇ? ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਕੀ ਸੰਗਤ। ਪਾਰਟੀ ਕਿਵੇਂ ਚਲਾਉਂਗੇ ਜਿਹੜੀ ਨਵੀਂ ਸ਼ੁਰੂਆਤ ਕੀਤੀ ਹੈ? ਅੱਗੇ ਕਿਵੇਂ ਚੱਲਦੀ ਉਵੇਂ ਚੱਲੂ। ਅੱਗੇ ਕੌਣ ਚਲਾ ਰਿਹਾ? ਗੁਰੂ ਚਲਾ ਰਿਹਾ। ਸਵਾਸ ਕੌਣ ਚਲਾ ਰਿਹਾ? ਉਹ ਚਲਾ ਰਿਹਾ। ਵਿਰੋਧੀ ਤਾਂ ਟੈਗ ਦੇ ਦਿੰਦੇ ਨੇ, ਕਹਿੰਦੇ ਏਜੰਟ ਨੇ। ਵਿਰੋਧੀਆਂ ਨੇ ਤੇ ਬਹੁਤ ਕੁਝ ਕਿਹਾ, ਬਹੁਤ ਕੁਝ ਕਹਿੰਦੇ। ਉਹਨਾਂ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਨਹੀਂ ਬਖਸ਼ੇ, ਗੁਰੂ ਸਾਹਿਬ ਵਰਗੇ। ਗੁਰੂ ਸਾਹਿਬ ਦੀ ਕਿਰਦਾਰ ਕੁਸ਼ੀ ਸ਼੍ਰੋਮਣੀ ਕਮੇਟੀ ਨੇ ਕਿਤਾਬਾਂ ਚਾਪ ਕਰਤੀ ਹੈ, ਜਿਹਦਾ ਖੁਲਾਸਾ ਬਲਦੇਵ ਸਿੰਘ ਸਿਰਸੇ ਨੇ ਕੀਤਾ, ਤੇ ਅੱਜ ਵੀ ਕਰਦਾ, ਮਿਲ ਜੂਗਾ ਤੁਹਾਨੂੰ। ਬਾਬੇ ਜਰਨੈਲ ਸਿੰਘ ਨੂੰ ਕਾਂਗਰਸ ਦਾ ਏਜੰਟ ਇਹੀ ਕਹਿੰਦੇ ਸੀਗੇ, ਜਿਹੜੇ ਅੱਜ ਫੋਟੋਆਂ ਲਾ ਕੇ ਪੂਜਦੇ, ਸਾਰੇ ਇਕੱਠੇ ਹੀ ਆ ਨਾ। ਤੇ ਜੇ ਬਾਬੇ ਜਰਨੈਲ ਸਿੰਘ ਵਰਗਿਆਂ ਤੇ ਲੋਕ ਕਿੰਤੂ ਕਰ ਸਕਦੇ ਆ, ਅਸੀਂ ਤਾਂ ਕੁਝ ਵੀ ਨਹੀਂ। ਕੀ ਹੋਇਆ? ਏਜੰਡਾ ਕੀ ਰਹੂਗਾ ਪਾਰਟੀ ਦਾ? ਏਜੰਡਾ ਉਹੀ ਰਹੂਗਾ ਜੀ ਜੋ ਸਰਕਾਰੀ ਖਾਲਸਾ ਦਾ ਸੀ, ਹੈ ਤੇ ਰਹਿਣਾ ਹੈ। ਮੂਲ ਰੂਪ ਵਿੱਚ ਮਨੁੱਖੀ ਅਧਿਕਾਰ, ਤੁਹਾਡਾ ਸੰਵਿਧਾਨ, ਜਮਹੂਰੀਅਤ, ਕਾਨੂੰਨ, ਵੋਟ ਤੇ ਨੋਟ ਦੀ ਨੀਤੀ ਤੋਂ ਹਟ ਕੇ
ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿ ਕੇ ਉਹਦਾ ਇਨਸਾਫ ਲੈਣਾ ਤੇ ਕਰਨਾ। ਸਰਕਾਰੀ ਖਾਲਸਾ ਦਾ ਨੋਟ ਤੇ ਜਿਹੜਾ ਸੰਵਿਧਾਨ ਸੀ ਉਹਦਾ ਕੁਝ ਹੋਰ ਸੀ, ਉਸ ਤੋਂ ਬਾਅਦ ਤਾਂ ਬਹੁਤ ਬਦਲਿਆ ਗਿਆ ਸੰਵਿਧਾਨ। ਫਿਰ ਕੀ ਹੋਇਆ? ਕੀ ਤੁਸੀਂ ਨਵਾਂ ਸੰਵਿਧਾਨ ਲੈ ਕੇ ਆਓਗੇ? 5 ਕਕਾਰ ਨਹੀਂ ਬਦਲੇ, 5 ਬਾਣੀਆਂ ਨਹੀਂ ਬਦਲੀਆਂ, ਕੁਰੈਤਾਂ ਉਹ ਸਾਡਾ ਸਾਰਾ ਕੁਝ ਉੱਥੇ ਹੀ ਹੈ। ਭਾਵੇਂ ਕਿ ਖਾਨ ਪਾਨ ਬਦਲੇ, ਚਾਲ ਚੱਲਣ ਬਦਲੇ, ਪਹਿਰਾਵੇ ਬਦਲੇ, ਬੋਲ ਬਾਣੀਆਂ ਬਦਲੀਆਂ, ਸਿਧਾਂਤ ਉੱਥੇ ਹੀ ਖੜਾ ਹੈ ਜਿੱਥੇ ਨਾਨਕ ਦੇ ਗਏ ਸੀਗੇ। 9 ਗੁਰੂ ਸਾਹਿਬਾਨਾਂ ਨੇ ਵੀ ਉੱਥੇ ਹੀ ਰੱਖਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਜ ਤੀਕਰ ਪੰਥ ਜਿਹੜਾ ਹੈ ਨਾਮ ਤੇ ਖੜਾ ਹੈ, ਉਹ ਲਾਂਭੇ ਨਹੀਂ ਹੋਇਆ। ਨਾਨਕ ਕੇ ਕਰ ਕੇਵਲ ਨਾਮ, ਇਸ ਲਈ ਅਸੀਂ ਉਸ ਮੁਤਾਬਕ ਆਪਣੇ ਆਪ ਨੂੰ ਢਾਲ ਕੇ ਚੱਲਾਂਗੇ। ਉਹਨਾਂ ਲੋਕਾਂ ਨੂੰ ਕਿਵੇਂ ਸਮਝਾਓਗੇ? ਕਦੇ ਦਸਮ ਗ੍ਰੰਥ ਤੇ ਉਂਗਲ ਉੱਠ ਖੜੀ, ਕਦੇ ਗੁਰੂ ਗ੍ਰੰਥ ਸਾਹਿਬ ਤੇ ਉਂਗਲ ਉੱਠ ਖੜੀ, ਕਦੇ ਜਾਪ ਸਾਹਿਬ ਤੇ ਉਂਗਲ ਉੱਠ ਖੜੀ। ਉਹਨਾਂ ਲੋਕਾਂ ਨੂੰ ਇਹ ਕਹਾਂਗਾ ਕਿ ਜਿੰਨਾ ਚਿਰ ਤੁਸੀਂ ਅਕਾਲੀ ਫੂਲਾ ਸਿੰਘ ਬਹਾਲ ਨਹੀਂ ਕਰ ਲੈਂਦੇ, ਸ਼ੇਰੇ ਪੰਜਾਬ ਸਰਕਾਰੀ ਖਾਲਸਾ ਨਹੀਂ ਬਣਾ ਲੈਂਦੇ, ਉਹਨਾਂ ਚਿਰ ਇਸ ਚੈਪਟਰ ਨੂੰ ਬੰਦ ਕੀਤਾ ਜਾਏ। ਜਦੋਂ ਤੁਹਾਡੇ ਕੋਲ ਅਕਾਲੀ ਫੂਲਾ ਸਿੰਘ ਹੋਣਗੇ ਤੇ ਫਿਰ ਤੁਸੀਂ ਉੱਥੇ ਸਿਆਣੇ ਸੱਜਣ ਵਿਦਵਾਨਾਂ ਦੀ ਇੱਕ ਵਧੀਆ ਟੀਮ ਬਣਾ ਕੇ ਦਰਬਾਰੇ ਖਾਲਸਾ ਲਾਓ ਤੇ ਦਰਬਾਰ ਖਾਲਸਾ ਆ ਕੇ ਜਿਹੜਾ ਫੈਸਲਾ ਕਾਲ ਤੱਕ ਸਭ ਤੋਂ ਲਾਗੂ ਕਰਾਏ, ਉਹ ਫਿਰ 12 ਮਿਸਲਾਂ ਨੂੰ ਪ੍ਰਵਾਨ ਹੋਊ। ਉਹ ਗਾਂ ਦੀਆਂ ਗੱਲਾਂ ਨੇ, ਹੋ ਸਕਦਾ ਹੈ। ਲੱਗਦਾ ਵੀ ਮਿਲੂ ਕੋਈ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ? ਮੈਂ ਕਿਹਾ ਜੀ ਗੱਲ ਹੀ ਕੋਈ ਨਹੀਂ। ਤੁਸੀਂ ਅੱਜ ਬਾਬੇ ਸ਼ੇਖ ਫਰੀਦ ਨੂੰ ਪੁੱਛਿਆ ਵੀ ਖੁਦਾ ਕਿੰਨੇ ਕੁ ਚਿਰ ਚ ਮਿਲ ਸਕਦਾ ਤੇ ਕਦੋਂ ਕੁ ਮਿਲੂ, ਤੇ ਉਹਨਾਂ ਦੇ ਬਚਨ ਸੀ, ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ, ਮਨ ਨੂੰ ਮਚਾਉਣ ਵਾਲੀਆਂ ਕੂੰਜਾਂ ਨੂੰ ਨੱਥ ਪਾ, ਤੇਰੇ ਅੰਦਰ ਅੱਜ ਹੀ ਖੁਦਾ ਪੈਦਾ ਹੋ ਜੂ। ਇਸ ਲਈ ਤੁਸੀਂ ਕਮਰ ਕੱਸਾ ਤੇ ਕਰਕੇ ਵੇਖੋ, ਗੁਰੂ ਸਾਹਿਬ ਤਾਂ ਖੜੇ ਨੇ ਤੁਹਾਡੇ। ਕਰ ਲਿਆ ਕਮਰ ਕੱਸਾ? 2027 ਤੱਕ ਪਹੁੰਚ ਜਾਓਗੇ? ਕਰ ਲਿਆ ਜੀ, ਬਿਲਕੁਲ ਤੈਅ ਹੈ ਜੀ। ਤੁਹਾਡੇ ਸਾਹਮਣੇ ਸੀ ਅੱਜ ਸਾਰੇ ਸਿੰਘ, ਲੱਗਦਾ ਸੀਗਾ ਵੀ ਤਗੜੇ ਹੋ ਕੇ ਡਟੇ ਹੋਏ। ਇੰਨੇ ਕੁ ਨਾਲ ਤਾਂ ਕਹਿੰਦੇ ਕੁਝ ਵੀ ਨਹੀਂ ਬਣਦਾ। ਨਹੀਂ, ਬਾਬੇ ਨੂੰ 5 ਤੀਰ ਤੇ 5 ਬੰਦੇ ਮਿਲੇ ਸੀ ਪਹਿਲਾਂ, ਬਾਕੀ ਤੇ ਬਾਅਦ ਵਿੱਚ ਹੀ ਆਏ ਸੀ। ਤੇ ਇਹ ਤੇ ਅਰਦਾਸ ਕਰਕੇ ਸ਼ੁਰੂਆਤ ਹੈ। ਅਜੇ ਤੇ ਲਾਮ ਲਸ਼ਕਰ ਉਹ ਜਿਹੜਾ ਪਿੰਡਾਂ 'ਚ ਬੈਠਾ, ਚਿੱਠੀਆਂ ਜਾਣੀਆਂ ਨੇ, ਪੰਥ ਨੂੰ ਬੇਨਤੀਆਂ ਹੋਣੀਆਂ, ਬਹੁਤ ਕੁਛ ਹੈ। ਜੁੜਨਗੇ ਲੋਕ? ਬਿਲਕੁਲ ਜੀ, ਭਰੋਸਾ ਹੈ। ਲਹਿਰ ਬਣੂਗੀ? ਇਹ ਤੁਸੀਂ ਬਣਾਓਗੇ। ਜੇ ਤੁਸੀਂ ਨਾਲ ਹੋ ਤਾਂ ਲਹਿਰ ਕੋਈ ਰੋਕ ਨਹੀਂ ਸਕਦਾ, ਤੇ ਜੇ ਤੁਸੀਂ ਮੇਰੇ ਵਿਰੋਧ 'ਚੋਂ ਵੀ ਤੁਹਾਡੀ ਗੱਲ ਹੀ ਨਹੀਂ ਜਾਣ ਦੇਣੀ, ਇੰਟਰਵਿਊ ਕਰ ਲੈਣੀ, ਲਾਉਣੀ ਨਹੀਂ, ਫਿਰ ਨਹੀਂ ਕੱਖ ਹੋ ਸਕਦਾ। ਨਹੀਂ, ਅਸੀਂ ਤਾਂ ਲਾਵਾਂਗੇ, ਤੁਸੀਂ ਬੋਲਦੇ ਰਹੋ, ਫਿਰ ਕੋਈ ਰੋਕ ਨਹੀਂ ਸਕਦਾ, ਫਿਰ ਫਤਿਹ ਹੋ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਭਾਈ ਸਾਹਿਬ ਭਾਈ ਬਲਦੇਵ ਸਿੰਘ ਬਡਾਲਾ ਮੌਜੂਦ ਸਨ। ਤਾਂ ਅਸੀਂ ਇਹਨਾਂ ਦਾ ਜੋ ਇੰਟਰਵਿਊ ਕੀਤਾ, ਤਾਂ ਆਸ ਆ ਉਮੀਦ ਆ ਕਿ ਸਾਰੇ ਸਰੋਤੇ ਬੜੇ ਧਿਆਨ ਦੇ ਨਾਲ ਸੁਣੋਗੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਬਡਾਲਾ ਸਾਹਿਬ, ਪੰਜਾਬ ਦੇ ਨਾਲ ਧੋਖੇ ਧੜੇ ਬਹੁਤ ਹੋ ਗਏ ਆ। ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ, ਕੀ ਉਹ ਇਕੱਲਾ ਕਿਤਾਬਾਂ ਦੇ ਵਿੱਚ ਰਹਿ ਗਿਆ? ਉਸ ਤੇ ਪਹਿਰਾ ਦੇਣ ਦੇ ਲਈ ਕੋਈ ਬਚਿਆ ਨਹੀਂ? ਉਹ ਕਿਤੇ ਨਾ ਕਿਤੇ ਜਿਹੜਾ ਗੁਰਾਂ ਦੇ ਨਾਂ ਤੇ ਵਸਣ ਵਾਲਾ ਪੰਜਾਬ ਸੀ, ਸ਼ੇਰੇ ਪੰਜਾਬ ਦੀ ਘਾਟ ਕਾਰਨ ਤੇ ਵਿਰੋਧੀਆਂ ਦੇ ਹੌਸਲੇ ਬੁਲੰਦ ਹੋਣ ਕਾਰਨ ਬੇਚੈਨ ਤੇ ਬਦਤਰ ਹਾਲਾਤਾਂ ਤੋਂ ਗੁਜ਼ਰਦਾ ਨਜ਼ਰ ਆ ਰਿਹਾ ਹੈ। ਤੁਸੀਂ ਖਾਲਸਾ ਰਾਜ ਦੀ ਗੱਲ ਕਰ ਰਹੇ ਹੋ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀ 1849 ਤੋਂ ਬਾਅਦ, ਉਹ ਸੂਰਜ ਮੁੜ ਕੇ ਚੜ੍ਹਿਆ ਹੀ ਨਹੀਂ। ਜਿਹੜਾ ਖਾਲਸਾ ਰਾਜ ਦੀ ਗੱਲ ਕਰਦਾ, ਉਹ ਖਾਲਿਸਤਾਨੀ ਜਾਂ ਅੱਤਵਾਦੀ ਗਿਣਿਆ ਜਾਂਦਾ? ਖਾਲ ਸਰਕਾਰ ਦੇ ਵਿੱਚ ਬਹੁ ਗਿਣਤੀ ਮੁਸਲਿਮ ਲੋਕ ਸੀਗੇ, ਬਹੁ ਗਿਣਤੀ ਹਿੰਦੂ ਭਰਾਵਾਂ ਦੀ ਗਿਣਤੀ ਸੀ, ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ। ਤੇ ਸਰਕਾਰੀ ਖਾਲਸਾ ਦੇ ਵਿੱਚ ਹਿੰਦੂ ਮੁਸਲਿਮ ਭਰਾ ਬੈਠਦੇ ਆ, ਬਹੁ ਗਿਣਤੀ ਉਹਨਾਂ ਦੀ ਆ। ਉਹਨਾਂ ਦੇ ਬਾਵਜੂਦ 40-50 ਸਾਲ ਦੇ ਕਰੀਬ ਸਰਕਾਰ ਖਾਲਸਾ ਚੱਲਦੀ। ਤੁਹਾਡਾ ਮਕਸਦ ਕੀ ਆ? ਤੁਸੀਂ ਸ਼ੇਰੇ ਪੰਜਾਬ ਦਲ ਬਣਾਇਆ, ਇੱਕ ਲੋਕਾਂ ਦੇ ਸਾਹਮਣੇ ਅੱਜ ਉਸ ਦਾ ਆਗਾਜ਼ ਕਰਤਾ। ਇਸ ਤੋਂ ਪਹਿਲਾਂ ਵੀ ਤੁਸੀਂ ਇੱਕ ਦਲ ਬਣਾਇਆ ਸੀ ਜਿਹੜਾ ਕਿ 328 ਸਰੂਪ ਪਾਉਣ ਨੂੰ ਲੈ ਕੇ ਇੱਕ ਮੋਰਚਾ ਵੀ ਚੱਲ ਰਿਹਾ ਹੈ। ਉਹ ਅਜੇ ਵੀ ਚੱਲ ਰਿਹਾ ਜੀ, ਉਹ ਤੇ ਚੱਲਣਾ ਹੈ। ਕਿੰਨਾ ਚਿਰ? ਜਿੰਨਾ ਚਿਰ ਅਸੀਂ ਇਨਸਾਫ ਨਹੀਂ ਲੈ ਲੈਂਦੇ। ਬੇਸ਼ੱਕ ਸਾਨੂੰ 44 ਮਹੀਨੇ ਹੋ ਗਏ, ਕਿਉਂਕਿ ਚੰਗੇ ਲੋਕਾਂ ਦਾ ਰਾਜਨੀਤੀ 'ਚ ਆ ਕੇ ਗੰਦ ਕੱਢਣਾ ਜ਼ਰੂਰੀ ਹੈ, ਨਾ ਕਿ ਚੰਗੇ ਲੋਕ ਰਾਜਨੀਤੀ ਨੂੰ ਗੰਦ ਕਹਿ ਕੇ ਤੇ ਇਹਨਾਂ ਲੋਕਾਂ ਲਈ ਛੱਡ ਕੇ ਤੇ ਆਪ ਪਾਸੇ ਹੋ ਜਾਣ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਵੀ ਦੋ ਫਾੜ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਾਗੀ ਧੜਾ ਕਹਿੰਦਾ ਅਸੀਂ
ਮੁੜ ਸਿਧਾਂਤਾਂ ਦੀ ਗੱਲ ਕਰਾਂਗੇ। ਮੁੜ ਤੋਂ ਜਿਹੜਾ ਅਕਾਲੀ ਦਲ ਨੂੰ ਸਰਜੀਤ ਕਰਨ ਦੀ ਲੋੜ ਆ। ਇਹ ਜਿਹੜੇ ਹੋਏ ਆ ਇਹ ਦਫਾੜ ਨਹੀਂ ਹੋਏ। ਇਹਨਾਂ ਦਾ ਪਿਛੋਕੜ ਵੇਖੋ, ਪਹਿਲਾਂ ਵੀ ਕਈ ਵਾਰੀ ਅੱਡ ਹੋਏ ਆ, ਇਕੱਠੇ ਹੋਏ ਆ, ਅੱਜ ਨਵੇਂ ਨਹੀਂ ਹੋਏ। ਤੇ ਇਹ ਬਾਦਲ ਦਲ ਆ, ਅਕਾਲੀ ਦਲ ਨਹੀਂ। ਜੇ ਅਕਾਲੀ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਚੁੱਪ ਰਹਿੰਦੇ। ਅਕਾਲੀ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਲਈ ਜਿਹੜੇ ਬੱਚੇ ਸਿੱਖਾਂ ਦੇ ਇਨਸਾਫ ਮੰਗ ਰਹੇ ਸੀ, ਸਰਕਾਰ ਇਹਨਾਂ ਦੀ ਸੀ, ਉਹਨਾਂ ਨੂੰ ਗੋਲੀਆਂ ਮਾਰਦੇ। ਇਹ ਕਿਹੜੇ ਅਕਾਲੀ ਦਲ ਦੀ ਗੱਲ ਕਰਦੇ? ਇਸ ਲਈ ਇਹ ਬਾਦਲ ਦਲ ਬਚਾਉਣ ਤੇ ਲੱਗੇ ਹੋਏ ਆ। ਉਹਦੇ ਵਿੱਚ